ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, ਘਰਾਂ ਦੇ ਵਿੱਚ ਰੇਡੀਓ ਸੈੱਟ ਤੇ ਜਿੰਨੇ ਵੀ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਅੱਜ ਤਰੀਕ ਹੈਗੀ ਆ 18 ਅਪ੍ਰੈਲ, ਦਿਨ ਹੈਗਾ ਆ ਬੁੱਧਵਾਰ ਦਾ, ਤੇ ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਆ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਹਿਯੋਗ ਕਰ ਲਿਆ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਜਰਨੈਲ ਸਿੰਘ ਜੌਹਲ ਲਿਨਵੁੱਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ 408-722-7698 408-722-7698 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਜਿਹੜੀ ਆਪਾਂ ਖਬਰ ਜਿਹੜੀਆਂ ਸ਼ੇਅਰ ਕਰੀਏ, ਕੱਲ ਜਦੋਂ IRS ਦਾ ਆਪਾਂ ਦੱਸ ਹੀ ਰਹੇ ਸੀਗੇ ਵੀ ਉਹਨਾਂ ਦੇ ਜਿਹੜੇ ਕੰਪਿਊਟਰ ਆ ਇੱਕ ਹਿਸਾਬ ਨਾਲ ਬਲੌਕ ਹੀ ਹੋ ਗਏ ਸੀਗੇ ਵੀ ਇੰਨੀ ਜ਼ਿਆਦਾ ਲੋਕ ਟਰਾਈ ਕਰ ਰਹੇ ਸੀਗੇ। ਸੋ ਉਹਨਾਂ ਨੇ ਇੱਕ ਦਿਨ ਦੀ ਮੌਲਤ ਜਿਹੜੀ ਆ ਉਹ ਵਧਾ ਦਿੱਤੀ ਸੀਗੀ। ਸੋ ਪਹਿਲਾਂ 17 ਅਪ੍ਰੈਲ ਸੀਗਾ ਅਖੀਰਲਾ ਦਿਨ ਟੈਕਸ ਭਰਨ ਦਾ, ਤੇ ਆਈ ਥਿੰਕ ਹੁਣ 18 ਅਪ੍ਰੈਲ ਜਿਹੜਾ ਹੈਗਾ ਆ। ਸੋ ਮੇਕ ਸ਼ੋਰ ਕਰੋ ਵੀ ਜੇ ਕਿਸੇ ਦਾ ਕੱਲ ਵੀ ਮਿਸ ਹੋ ਗਿਆ ਆ ਜਾਂ ਉਹਨਾਂ ਕਰ ਨਹੀਂ ਸਕੇ ਤੁਸੀਂ, ਤਾਂ ਅੱਜ ਜਿਹੜਾ ਆ ਉਹ ਡੈਡਲਾਈਨ ਹੈਗੀ ਐਕਸਟੈਂਡ ਕੀਤੀ ਸੀ ਉਹਨਾਂ ਨੇ ਈ ਫਾਈਲਿੰਗ ਆਊਟੇਜ ਹੋਣ ਦੇ ਕਰਕੇ ਉਹਨਾਂ ਨੇ ਅੱਜ ਦਾ ਦਿਨ ਜਿਹੜਾ ਆ ਐਕਸਟੈਂਡ ਕੀਤਾ ਹੋਇਆ। ਸੋ ਜਿਨ੍ਹਾਂ ਦਾ ਕੱਲ ਵੀ ਜੇ ਕੋਈ ਮਿਸ ਹੋ ਗਿਆ ਟੈਕਸ ਭਰਨ ਵਾਲਾ ਤਾਂ ਜਾਂ ਐਕਸਟੈਂਸ਼ਨ ਲੈਣ ਵਾਲੀ, ਤਾਂ ਉਹ ਜਿਹੜਾ ਅੱਜ ਦੇ ਦਿਨ ਜ਼ਰੂਰ ਕਰ ਲੈਣ ਜੀ। ਅਗਲੀ ਖਬਰ ਵੱਲ ਚਲੀਏ ਤੇ ਅੱਜ ਕੱਲ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਗੇ ਆ ਉਹ ਇੰਗਲੈਂਡ ਵਿਜ਼ਿਟ ਕਰਨ ਗਏ ਹੋਏ ਹੈਗੇ ਆ। ਉਹਦੇ ਸਬੰਧ ਦੇ ਵਿੱਚ ਬਹੁਤ ਹੀ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਸਿੱਖ ਆ ਉਹਨਾਂ ਨੇ ਪ੍ਰੋਟੈਸਟ ਕੀਤਾ, ਖਾਸ ਕਰਕੇ ਫ੍ਰੀ ਜੱਗੀ ਨਾ ਉਹਨੂੰ। ਸਾਰੇ ਸਰੋਤਿਆਂ ਨੂੰ ਯਾਦ ਹੋਊਗਾ ਵੀ ਕਿਸ ਤਰ੍ਹਾਂ ਇੱਕ ਸਕਾਟਿਸ਼ ਜਿਹੜਾ ਇਹ ਮੈਨ ਹੈਗਾ ਜਗਤਾਰ ਸਿੰਘ ਜੌਲ, ਜਿਹਨੂੰ ਨਿਕਨੇਮ ਕਰਕੇ ਜੱਗੀ ਜੌਲ ਜਾਣਿਆ ਜਾਂਦਾ, ਤੇ ਉਹ ਪੰਜਾਬ ਆਪਣਾ ਵਿਆਹ ਕਰਾਉਣ ਗਿਆ ਸੀ। ਜਦੋਂ ਉਹ ਤੋਂ ਬਾਅਦ ਉਹਨੂੰ ਅਰੈਸਟ ਕਰ ਲਿਆ ਤੇ ਹਜੇ ਤੱਕ ਵੀ ਉਹਦੇ ਤੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਕਲੀਅਰ ਨਹੀਂ ਹੈਗਾ ਵੀ ਕਿੱਦਾਂ ਦੇ ਚਾਰਜ ਲਾਏ ਹੈਗੇ ਆ, ਪਰ ਉਹ ਕਹੀ ਜਾਂਦੇ ਆ ਵੀ ਉਹਦੇ ਤੇ ਕੋਈ ਮਰਡਰ ਦੇ ਚਾਰਜ ਲੱਗ ਰਹੇ ਹੈਗੇ ਆ। ਵੀ ਉਹ ਟਰਾਈ ਕਰ ਰਿਹਾ ਸੀ ਵੀ ਇੱਥੇ ਜਿਹੜੇ ਹਿੰਦੂ ਲੀਡਰ ਆ ਉਹਨਾਂ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ਾਂ ਦੇ ਵਿੱਚ ਉਹਦਾ ਹੱਥ ਸੀਗਾ। ਸੋ ਇਹ ਗੱਲਾਂ ਉਹਦੇ ਤੇ ਦੋਸ਼ ਜਿਹੜੇ ਉਹ ਘੜੇ ਜਾ ਰਹੇ ਨੇ। 6 ਮਹੀਨੇ ਦਾ ਵਕਫਾ ਜਿਹੜਾ ਹੋਣ ਵਾਲਾ ਆ ਤੇ 6 ਮਹੀਨਿਆਂ ਦੇ ਬਾਅਦ ਜਿਹੜੇ ਉਹਨਾਂ ਨੂੰ ਚਾਰਜਸ਼ੀਟ ਦਾਇਰ ਕਰਨੀ ਪੈਣੀ ਆ, ਤੇ ਉਸ ਤੋਂ ਪਹਿਲਾਂ ਜਿਹੜਾ ਉਸ ਦੀ ਬੇਲ ਹੋਣੀ ਕਹਿੰਦੇ ਆ ਨਾਮੁਮਕਿਨ ਵਾਲੀ ਗੱਲ ਹੀ ਆ। ਸੋ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਕੁਝ ਹੋ ਸਕੂਗਾ। ਯਾਦ ਹੋਊਗਾ ਇਸ ਤੋਂ ਪਹਿਲਾਂ ਵੀ ਹਰਜੋਤ ਸਿੰਘ ਜੀ ਇੱਕ ਹੋਰ ਜਿਹੜਾ ਬਾਹਰਲੇ ਮੁਲਕ ਦਾ ਜਿਹੜਾ ਨਾਗਰਿਕ ਸੀਗਾ ਉਹ 2 ਸਾਲ ਦੇ ਲਈ ਉਹਨੂੰ ਅੰਦਰ ਡੱਕੀ ਰੱਖਿਆ ਸੀ, ਬਾਅਦ ਦੇ ਵਿੱਚ ਉਹਨੂੰ ਬਾਅਦ ਬਰੀ ਕਰਨਾ ਪਿਆ ਸੀਗਾ। ਅਦਾਲਤ ਨੇ ਜਿਹੜਾ ਬਰੀ ਕੀਤਾ ਕਿਉਂਕਿ ਪੁਲਿਸ ਦੇ ਵੱਲੋਂ ਝੂਠੀਆਂ ਜਿਹੜੀਆਂ ਚਾਰਜਿਸ ਆ ਉਹਦੇ ਉੱਤੇ ਲਾਏ ਜਾ ਰਹੇ ਸੀਗੇ। ਸੋ ਲੱਗਦਾ ਇਸ ਕੇਸ ਦੇ ਵਿੱਚ ਵੀ ਕੁਝ ਅਜਿਹੀ ਹੀ ਜਿਹੜੀ ਗੱਲ ਆ ਉਹ ਨਿਕਲ ਕੇ ਆਉਣੀ ਆ ਬਾਹਰ। ਬਹੁਤ ਹੀ ਵੱਡੀ ਗਿਣਤੀ 'ਚ ਜਿਹੜੇ ਸਿੱਖ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਇਹ ਵੀ ਪਤਾ ਲੱਗਿਆ ਵੀ ਡਾਊਨਿੰਗ ਸਟਰੀਟ ਜਿੱਥੇ ਕਿ ਪ੍ਰਾਈਮ ਮਿਨਿਸਟਰ ਦਾ ਆਫਿਸ ਹੁੰਦਾ ਇੰਗਲੈਂਡ ਦੇ ਦਾ, ਪ੍ਰਾਈਮ ਮਿਨਿਸਟਰ ਥਰੀਸਾ ਮੇ, ਉਹਨਾਂ ਨੇ ਜਿਹੜੀ ਆ ਜੱਗੀ ਜੌਲ ਦੀ ਗੱਲਬਾਤ ਇੰਡੀਆ ਦੇ ਪ੍ਰਾਈਮ ਮਿਨਿਸਟਰ ਕੋਲ ਉਠਾਈ ਹੈਗੀ ਆ ਵੀ ਉਹਨੂੰ ਜਿਹੜਾ ਤੁਸੀਂ ਅਰੈਸਟ ਕੀਤਾ ਗਿਆ ਤੇ ਉਹਦੇ ਤੇ ਵਰਕਆਊਟ ਕਰੋ। ਇਹ ਵੀ ਸਰੋਤਿਆਂ ਨੂੰ ਯਾਦ ਆ ਵੀ ਉਹ ਕਿਸੇ ਇੰਗਲੈਂਡ ਦਾ ਬੋਰਨ ਹੈਗਾ ਆ ਤੇ ਕਿਸੇ ਤਰ੍ਹਾਂ ਦੀ ਵੀ ਕੋਈ ਐਕਟੀਵਿਟੀ 'ਚ ਇਨਵੋਲਵ ਨਹੀਂ ਸੀ ਐਕਸੈਪਟ ਜੋ 1984 'ਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਹ ਵੈਬਸਾਈਟ ਨੂੰ ਮੈਨੇਜ ਕਰਨ ਦਾ ਇੱਕ ਬੰਦਾ ਸੀਗਾ। ਉਹ ਕਈ ਉਹਦੇ ਐਡਮਿਨਿਸਟ੍ਰੇਟਰ ਆ, ਉਹਨਾਂ ਚੋਂ ਇੱਕ ਸੀ। ਸੋ ਇਹ ਜਿਹੜਾ ਮੇਨ ਮੀਡੀਆ ਆ UK ਦਾ, ਉਹਨਾਂ ਨੇ ਇਸ ਖਬਰ ਨੂੰ ਬਹੁਤ ਹੀ ਜ਼ਿਆਦਾ ਕਵਰ ਕੀਤਾ। ਉੱਥੇ ਇਕੱਲੇ ਸਿੱਖ ਨਹੀਂ, ਕਸ਼ਮੀਰੀ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਹਾਜ਼ਰ ਸੀ। ਸਰੋਤਿਆਂ ਨੂੰ ਯਾਦ ਹੋਊਗਾ 2 ਦਿਨ ਪਹਿਲਾਂ UNO ਦੇ ਵਿੱਚ ਇੱਕ UNO ਦਾ ਹੀ ਜਿਹੜਾ ਅੰਬੈਸਡਰ ਸੀਗਾ ਉਹ ਲਗਭਗ ਰੋਏ ਪਿਆ ਸੀ ਵੀ ਕਿਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਸ਼ਮੀਰ 'ਚ ਜਿਹੜੀਆਂ ਮੁਸਲਮਾਨ ਲੇਡੀਜ਼ ਆ ਉਹਨਾਂ ਦਾ ਬਲਾਤਕਾਰ ਕੀਤਾ ਜਾਂਦਾ ਹੈਗਾ ਤੇ ਕੋਈ ਖਬਰ ਬਾਹਰ ਨਹੀਂ ਆਉਂਦੀ। ਤੇ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਆ ਲੇਡੀਜ਼
ਸਾਰੇ ਧਰਮਾਂ ਦੀਆਂ, ਚਾਹੇ ਸਿੱਖ ਸੀ, ਮੁਸਲਮਾਨ, ਕੋਈ ਵੀ ਹਿੰਦੂ ਜਾਂ ਗੋਰੇ, ਕਿਸੇ ਵੀ ਮੂਲ ਦੇ ਸੀਗੇ, ਉਹਨਾਂ ਨੇ ਪ੍ਰੋਟੈਸਟ ਕੀਤਾ ਵੀ ਕਿਸ ਤਰ੍ਹਾਂ ਜਿਹੜੀਆਂ 8-8 ਸਾਲ ਦੀਆਂ ਬੱਚੀਆਂ ਦਾ ਮੰਦਿਰ ਦੇ ਵਿੱਚ ਰੇਪ ਕੀਤਾ ਗਿਆ, ਤੇ ਉਹ ਤੋਂ ਬਾਅਦ ਫਿਰ ਜਿਨ੍ਹਾਂ ਨੇ ਕੀਤਾ ਹੈਗਾ ਉਹਨਾਂ ਨੂੰ ਬਚਾਉਣ ਦੇ ਲਈ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਆ ਉੱਥੇ ਮਾਰਚ ਕੱਢੇ ਜਾ ਰਹੇ ਹੈਗੇ ਆ। ਜੀ ਜੀ, ਸੋ ਬਿਲਕੁਲ ਉੱਥੇ ਜਿਹੜੀਆਂ ਔਰਤਾਂ ਨੇ ਵੀ ਇਸ ਗੱਲ ਨੂੰ ਜਿਹੜਾ ਉਹ ਚੱਕਿਆ। ਸੋ ਇਹ ਕਿਤੇ ਨਾ ਕਿਤੇ, ਕਿਉਂਕਿ ਇਹ ਪਹਿਲੀ ਘਟਨਾ ਨਹੀਂ ਉੱਥੇ, ਤੇ ਲੱਗਦਾ ਨਹੀਂ ਅਖੀਰਲੀ ਆ। ਉਸ ਘਟਨਾ ਤੋਂ, ਆਸਿਫਾ ਦੀ ਜਿਹੜੀ ਉਸ ਜਬਰ ਜਨਾਹ ਦੀ ਘਟਨਾ ਤੋਂ ਬਾਅਦ ਦੇ ਵਿੱਚ ਹੋਰ ਕਿੰਨੀਆਂ ਘਟਨਾਵਾਂ ਆਲਰੇਡੀ ਜਿਹੜੀਆਂ ਉਹ ਸਾਹਮਣੇ ਆ ਚੁੱਕੀਆਂ ਆ। ਸੋ ਇਹ ਬਹੁਤ ਸ਼ਰਮਨਾਕ ਗੱਲ ਆ ਵੀ ਦੇਖੋ ਉੱਥੇ ਇਹ ਨਾਰੇ ਲਾਏ ਜਾਂਦੇ ਵੀ ਸਾਡਾ ਸੱਭਿਆਚਾਰ ਕਿੰਨਾ ਜਿਹੜਾ ਜੀ ਤਗੜਾ ਆ, ਇੰਨਾ ਪੁਰਾਣਾ ਆ, ਪੁਰਾਤਨ ਆ, ਸਾਰਾ ਕੁਛ ਆ। ਚਾਹੇ ਕਿਸੇ ਵੀ ਉੱਥੇ ਜਿਹੜੇ ਕਹਿ ਲਓ ਵੀ ਸਟੇਟ ਨੂੰ ਹੱਥ ਪਾ ਕੇ ਤੁਸੀਂ ਉੱਥੇ ਦੇਖ ਲਓ, ਹਾਲਾਤ ਜਿਹੜੇ ਇਦਾਂ ਦੇ ਜਿਹੜੇ ਉੱਥੇ ਵੱਧ ਤੋਂ ਬੱਤਰ ਵਾਲੇ ਜਿਹੜੇ ਬਣਦੇ ਪਏ ਨੇ, ਤੇ ਲੋਕ ਡਰ ਰਹੇ ਨੇ ਜਾਣ ਤੋਂ। ਕਹਿੰਦੇ ਵੀ ਪਰਹੇਜ਼ ਹੀ ਕਰੋ, ਜੇ ਕੰਮ ਨਹੀਂ ਆ ਤੇ ਨਾ ਹੀ ਜਾਇਆ ਜਾਵੇ। ਅੱਗੇ ਲੋਕ ਚਾਈ ਪਰਿਵਾਰਾਂ ਨੂੰ ਉੱਥੇ ਲੈ ਕੇ ਜਾਂਦੇ ਸੀਗੇ ਵੀ ਆਓ ਤੁਹਾਨੂੰ ਉੱਥੇ ਜਿਹੜਾ ਸਾਰਾ ਕੁਝ ਦਿਖਾ ਕੇ ਆਈਏ, ਤੇ ਹੁਣ ਇਦਾਂ ਦੀਆਂ ਘਟਨਾਵਾਂ ਹੋਣ ਦੇ ਚੱਲਦੇ ਹੋਏ ਲੋਕ ਜਿਹੜੇ ਇਹ ਚੀਜ਼ ਤੋਂ ਜਿਹੜਾ ਗੁਰੇਜ਼ ਕਰ ਰਹੇ ਨੇ, ਜੋ ਕਿ ਉਹਨਾਂ ਲਈ ਵੀ ਇੱਕ ਬਹੁਤ ਮਾੜੀ ਗੱਲ ਆ। ਪਤਾ ਨਹੀਂ ਉੱਥੇ ਦੀ ਮਾਨਸਿਕਤਾ ਨੂੰ ਕੀ ਹੋ ਗਿਆ, ਲੋਕਾਂ ਦਾ ਜਿਹੜਾ ਇੱਕ ਜ਼ਮੀਰ ਕਿੰਨਾ ਕਿ ਜ਼ਿਆਦਾ ਜਿਹੜਾ ਉੱਥੇ ਲਗਾਤਾਰ ਡਿੱਗਦਾ ਜਾ ਰਿਹਾ ਆ। ਅੰਮ੍ਰਿਤਸਰ ਤੋਂ ਵੀ ਇੱਕ ਜਿਹੜੀ ਘਟਨਾ ਇਦਾਂ ਦੀ ਜਿਹੜੀ ਉਹ ਸਾਹਮਣੇ ਆਈ ਹੈ। ਦੇਖੋ ਬਹੁਤ ਬੁਰਾ ਹਾਲ ਜਿਹੜਾ ਆ ਉਹ ਹੋ ਰਿਹਾ ਆ, ਵੀ ਸਮਝ ਨਹੀਂ ਆ ਰਹੀ ਵੀ ਉੱਥੇ ਲੋਕਾਂ ਦੇ ਜਿਹੜੇ ਦਿਮਾਗ ਦੇ ਵਿੱਚ ਚੱਲਦੀ ਕੀ ਜਾ ਰਿਹਾ। ਇੰਨੇ ਵਹਿਸ਼ੀ ਜਿਹੜੇ ਆ ਲੋਕ ਆ ਉਹ ਬਣਦੇ ਜਾ ਰਹੇ ਆ। ਸੋ ਹਰ ਇੱਕ ਨੂੰ ਪਰਹੇਜ਼ ਕਰਨਾ ਚਾਹੀਦਾ। ਤੇ ਬਾਕੀ ਖਾਸ ਕਰਕੇ ਜਦੋਂ ਕੋਈ ਵੀ ਉੱਥੋਂ ਦਾ ਲੀਡਰ, ਚਾਹੇ ਉਹ ਪੰਜਾਬ ਦੀ ਸਿਆਸਤ ਨਾਲ ਜੁੜਿਆ ਹੋਵੇ, ਚਾਹੇ ਉਹ ਭਾਰਤ ਦੀ ਸਿਆਸਤ ਦੇ ਨਾਲ ਕਿਸੇ ਵੀ ਪਾਰਟੀ ਦਾ ਹੋਵੇ, ਇਹ ਮੁੱਦੇ ਜਿਹੜੇ ਚੱਕਣੇ ਆ ਉਹ ਬਹੁਤ ਜ਼ਰੂਰੀ ਆ। ਕਿਉਂਕਿ ਦੇਖੋ NRIਆਂ ਦੇ ਅੱਗੇ ਬਹੁਤ ਹੋਰ ਵੀ ਮਸਲੇ ਜਿਹੜੇ ਹੈਗੇ ਆ। ਉੱਥੋਂ ਦੇ ਨਾਗਰਿਕਾਂ ਦੇ ਨਾਲ ਇਹ ਕੁਝ ਹੋ ਰਿਹਾ, ਬਾਹਰੋਂ ਗਿਆਂ ਦੇ ਨਾਲ ਪਤਾ ਨਹੀਂ ਉੱਥੇ ਕਿੱਦਾਂ ਦੇ ਜਿਹੜੇ ਸਲੂਕ ਹੋਣਗੇ। ਪਿੱਛੇ ਜੇ ਰਾਜਕਰਮਜੀਤ ਸਿੰਘ ਜੀ ਸਾਲ ਪਹਿਲਾਂ ਜਦ ਮੁਰਥਲ ਚ ਕਾਂਡ ਹੋਇਆ ਸੀ, ਬਹੁਤ ਸਾਰੇ ਜਿਹੜੇ ਕੈਨੇਡਾ ਜਿਹੜੇ ਪੰਜਾਬੀ ਪਰਿਵਾਰ ਗਏ ਹੋਏ ਸੀ, ਉਹਨਾਂ ਨਾਲ ਇਦਾਂ ਦੀਆਂ ਘਟਨਾਵਾਂ ਹੋਈਆਂ। ਉਹ ਵਿਚਾਰੇ ਇੱਜ਼ਤ ਦੇ ਮਾਰੇ ਕੋਈ ਬੋਲੇ ਨਹੀਂ ਹੈਗੇ, ਤੇ 1 ਸਾਲ ਰੌਲਾ ਪੈਂਦਾ ਰਿਹਾ, ਤੇ ਹੁਣ ਜਾ ਕੇ ਉੱਥੇ ਦੀ ਜਿਹੜੀ ਕੋਰਟ ਆ ਉਹਨੇ ਮੰਨਿਆ ਵੀ ਹਾਂ ਇਦਾਂ ਦੀਆਂ ਇਨਸੀਡੈਂਟ ਹੋਈਆਂ ਆ। ਤੇ ਜਦ ਕਿ ਉੱਥੇ ਦੀ ਸਰਕਾਰ ਅਜੇ ਵੀ ਨਹੀਂ ਸੀ ਮੰਨਣ ਕੇ ਰਾਜੀ, ਬਲਕਿ ਜਿਹੜੇ ਉੱਥੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਮਾਲਕ ਜਿਹੜੇ ਪੰਜਾਬੀ ਵੀ ਆ ਉਹ ਵੀ ਉਹਦੇ ਮੁੱਕਰ ਗਏ ਸੀ, ਨਹੀਂ ਜੀ ਕੁਝ ਨਹੀਂ ਹੋਇਆ ਹੈਗਾ, ਜਿਨ੍ਹਾਂ ਦੇ ਉੱਥੇ ਇਹਨਾਂ ਨੇ ਬਿਜ਼ਨਸ ਚੱਲਦੇ ਆ। ਤੇ ਉਸ ਟਾਈਮ ਤੇ ਬਲਤੇਜ ਪੰਨੂ ਨੇ ਕਵਰ ਵੀ ਕੀਤਾ ਸੀ ਕਾਫੀ। ਜੀ ਬਿਲਕੁਲ ਬਿਲਕੁਲ। ਸੋ ਹਰ ਇੱਕ ਨੂੰ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਆ। ਤੇ ਉੱਥੇ ਉਮੀਦ ਇਹੀ ਕਰਦੇ ਆ, ਅਰਦਾਸ ਇਹੀ ਕਰਦੇ ਆ ਵੀ ਭਾਈ ਲੋਕਾਂ ਦੇ ਜਿਹੜੇ ਦਰਿੰਦਗੀ ਮਨਾਂ ਦੇ ਵਿੱਚ ਭਰੀ ਆ ਉਹ ਨਿਕਲੇ, ਤੇ ਜਿਹੜਾ ਕੁਛ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਘਟਣ, ਤੇ ਲੋਕਾਂ ਨੂੰ ਜਿਹੜੀ ਕਿਤੇ ਨਾ ਕਿਤੇ ਜਿਹੜੀ ਮੱਤ ਆਵੇ, ਜਿਹੜੀ ਕਿਤੇ ਪਾਸੇ ਅਕਲ ਆਵੇ। ਜੀ ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਆਪਾਂ ਖਬਰ ਕਰਦੇ ਆ, ਇਹ ਕਾਫੀ ਕੱਲ ਜਿਹੜੀ ਅਮਰੀਕਾ ਨੂੰ ਜਿਹੜੀ ਹਿਲਾਉਣ ਵਾਲੀ ਇੱਕ ਹਿਸਾਬ ਦੇ ਨਾਲ ਜਿਹੜੀ ਆ, ਹਰ ਇੱਕ ਪਾਸੇ ਜਦੋਂ ਬ੍ਰੇਕਿੰਗ ਨਿਊਜ਼ ਆਈ ਤਾਂ ਸਾਰੇ ਜਾਣੇ ਅਚੰਭੇ ਦੇ ਵਿੱਚ ਰਹਿ ਗਏ ਵੀ ਹੋਇਆ ਕੀ। ਜਿਹੜੇ ਇਸ ਟਾਈਮ ਸੈਕਟਰੀ ਆਫ ਸਟੇਟ ਦੇ ਨੋਮੀਨੀ ਨੇ CI ਦੇ ਜਿਹੜੇ ਸਾਬਕਾ ਡਾਇਰੈਕਟਰ ਪੋਂਪੇਓ, ਉਹ ਕਹਿੰਦੇ ਵੀ ਪਿਛਲੇ ਕੁਝ ਹਫ਼ਤੇ ਪਹਿਲਾਂ ਈਸਟਰ ਜਦੋਂ ਸੀਗਾ, ਈਸਟਰ ਵੀਕਐਂਡ ਦੇ ਉੱਤੇ ਨਾਰਥ ਕੋਰੀਆ ਦੇ ਜਿਹੜੇ ਲੀਡਰ ਆ ਕਿਮ ਯੋਂਗ ਉਨ, ਉਹਨਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ। ਸੋ ਸਾਰੇ ਜਾਣੇ ਕਾਫੀ ਭੌਚੱਕੇ ਜਿਹੜੇ ਆ ਇਸ ਚੀਜ਼ ਤੋਂ ਬਾਅਦ ਦੇ ਵਿੱਚ ਰਹਿ ਗਏ। ਹਰ ਇੱਕ ਜਾਣੇ ਨੂੰ ਸਮਝ ਨਹੀਂ ਆਈ ਵੀ ਅਚਾਨਕ ਹੋਇਆ ਕੀ ਆ। ਤੇ ਆਈ ਥਿੰਕ ਇਹ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਇਹ ਸੀਕ੍ਰੇਟ ਜਿਹੜੀ ਮੀਟਿੰਗ ਹੋਈ ਆ, ਜਦੋਂ ਤੋਂ ਕਿਮ ਯੋਂਗ ਉਨ ਨੇ ਕਿਹਾ ਆ, ਜਦੋਂ ਸਾਊਥ ਕੋਰੀਆ ਦੇ ਜਿਹੜੇ ਉੱਥੋਂ ਦੇ ਅਧਿਕਾਰੀਆਂ ਦੇ ਨਾਲ ਉਹ ਮਿਲ ਕੇ ਉਹਨੇ ਆਖਿਆ ਸੀ ਵੀ ਮੈਂ ਜਿਹੜੇ ਪਰਮਾਣੂ ਆਪਣੇ ਹਥਿਆਰ ਆ ਉਹਨਾਂ ਨੂੰ ਜਿਹੜਾ ਇੱਕ ਹਿਸਾਬ ਨਾਲ ਨਸ਼ਟ ਕਰ ਦਊਂਗਾ, ਮੈਂ ਉਹਨਾਂ ਤੋਂ ਰਹਿਤ ਜਿਹੜਾ ਹੋ ਜਾਊਂਗਾ ਨਾਰਥ ਕੋਰੀਆ। ਤੇ ਉਸ ਤੋਂ ਬਾਅਦ ਦੇ ਵਿੱਚ ਆਈ ਥਿੰਕ ਤੇਜ਼ੀ ਦੇ ਨਾਲ ਜਿਹੜਾ ਵਾਈਟ ਹਾਊਸ ਆ, ਜਿਹੜੇ ਟਰੰਪ ਪ੍ਰਸ਼ਾਸਨ ਆ, ਉਹਨਾਂ ਨੇ ਜਿਹੜੇ ਕਹਿ ਲਓ ਵੀ ਬੈਕਡੋਰ ਮੀਟਿੰਗ ਆ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਨਾਲ ਰੱਖੀ ਆ, ਤੇ ਇਹ ਕੰਮ ਜਿਹੜਾ ਕੀਤਾ ਹੈ। ਤੇ ਜਾਂ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਦੇ ਨਾਲ ਮੀਟਿੰਗ ਹੋਣੀ ਹੈ ਇਹਨਾਂ ਦੀ, ਉਸ ਦੀ ਜਿਹੜੀ ਹੈ ਇਹ ਤਿਆਰੀ ਇਹਦੇ ਵਜੋਂ ਦੇਖਿਆ ਜਾ ਰਿਹਾ ਹੈ। ਬਿਲਕੁਲ ਇੱਕ ਤਰ੍ਹਾਂ ਦੇ ਨਾਲ ਜਿਹੜੇ ਉਹਨਾਂ ਦੇ ਓਪੋਨੈਂਟ ਵੀ ਹੈਗੇ ਆ ਨਾ ਪ੍ਰੈਜ਼ੀਡੈਂਟ ਟਰੰਪ ਦੇ, ਮੈਂ ਕੱਲ ਇੱਕ ਆਰਟੀਕਲ ਪੜ੍ਹ ਰਿਹਾ ਸੀ, ਉਹਦੇ ਵਿੱਚ ਜਿੱਦਾਂ ਕਈ ਵਾਰੀ ਉਹਨਾਂ ਨੂੰ ਹੁਣ ਪੇਸ਼ ਕੀਤਾ ਜਾ ਰਿਹਾ ਵੀ ਇਹ ਤਾਂ ਵਾਰ ਮੌਂਗਰ ਹੈਗੇ, ਲੜਾਈ ਲੜੂਗੇ ਵੀ ਨਾਰਥ ਕੋਰੀਆ ਨਾਲ ਵੀ, ਇੱਧਰ ਸੀਰੀਆ 'ਚ ਵੀ, ਹੋਰ ਸਾਰੇ ਪਾਸੇ। ਉਹ ਇੱਕ ਤਰ੍ਹਾਂ ਨਾਲ ਹੈਰਾਨ ਹੋ ਗਿਆ ਵੀ ਕਿਸ ਤਰ੍ਹਾਂ ਜਿਹੜੀ ਆ ਇਹ ਉਹਨਾਂ ਦਾ ਇਹ ਬਹੁਤ ਹੀ ਕਹਿੰਦੇ ਕਲੋਜ਼ ਹੈਗਾ ਮਾਈਕ ਪੋਂਪੀਓ, ਇਸੇ ਕਰਕੇ ਉਹਨਾਂ ਨੇ ਨੋਮੀਨੇਟ ਕੀਤਾ ਹੈਗਾ ਸੈਕਟਰੀ ਆਫ ਸਟੇਟ ਲਈ। ਵੀ ਉਹਨਾਂ ਨੇ ਮੀਟਿੰਗ ਇਹ ਸੈਟਅਪ ਕੀਤੀ ਤੇ ਕਿਸੇ ਨੂੰ ਵੀ ਪਤਾ ਨਹੀਂ ਲੱਗਾ ਹੈਗਾ। ਤੇ ਜਿਹੜੇ ਮਾਈਕ ਪੋਂਪੀਓ ਆ ਉਹ ਸਰੋਤਿਆਂ ਨੂੰ ਦੱਸਦੇ ਜਾਈਏ ਬੜੇ ਇੰਟੈਲੀਜੈਂਟ ਹੈਗੇ ਆ, ਮਿਲਟਰੀ ਕਾਲਜ 'ਚ ਗਏ ਹੈਗੇ ਆ, ਹਾਰਵਰਡ ਯੂਨੀਵਰਸਿਟੀ ਗਏ ਆ, ਉਹ ਤੋਂ ਬਾਅਦ CIA ਦੇ ਡਾਇਰੈਕਟਰ ਰਹੇ ਆ। ਤੇ ਉਹਨਾਂ ਨੇ ਜਿਹੜੀ ਮੀਟਿੰਗ ਹੋਈ ਹੈਗੀ ਉਹਦੇ ਬਾਰੇ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਟਵੀਟ ਕੀਤਾ ਜਦੋਂ ਇਹ ਗੱਲ ਬਾਹਰ ਆ ਗਈ
ਮੰਨਿਆ ਉਹਨਾਂ ਨੇ ਵੀ ਗੱਲਬਾਤ ਜਿਹੜੀ ਇਹ ਮੀਟਿੰਗ ਸੀ ਬੜੀ ਗੁੱਡ ਰਿਲੇਸ਼ਨਸ਼ਿਪ ਤੇ ਸਮੂਥ ਰਹੀ ਹੈਗੀ ਆ। ਵੀ ਜਿਹੜੀ ਸਮਿਟ ਹੋਣੀ ਹੈਗੀ ਆ ਪ੍ਰੈਜ਼ੀਡੈਂਟ ਟਰੰਪ ਦੇ ਨਾਲ, ਉਹਦੇ ਤੇ ਵਰਕਆਊਟ ਹੋ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਨਾਰਥ ਕੋਰੀਆ ਆ ਉਹ ਡੀ-ਨਿਊਕਲੀਅਰਾਈਜੇਸ਼ਨ ਕਰੂਗਾ ਆਪਣੇ ਜਿਹੜੇ ਜੀ। ਕਹਿੰਦੇ ਵੀ ਜੇ ਉਹ ਇਦਾਂ ਕਰਦੇ ਆ, ਪਰਮਾਣੂ ਹਥਿਆਰਾਂ ਤੋਂ ਰਹਿਤ ਹੁੰਦੇ ਨੇ, ਤਾਂ ਇਹ ਇਕੱਲੇ ਵਿਸ਼ਵ ਦੇ ਲਈ ਨਹੀਂ, ਨਾਰਥ ਕੋਰੀਆ ਲਈ ਵੀ ਇੱਕ ਬਹੁਤ ਵੱਡੀ ਜਿਹੜੀ ਚੀਜ਼ ਆ ਹੋਊਗੀ। ਜਿੱਦਾਂ ਆਪਾਂ ਅਕਸਰ ਦੱਸਦੇ ਰਹਿੰਦੇ ਆ ਵੀ ਉੱਥੋਂ ਦੇ ਲੋਕਾਂ ਦੇ ਹਾਲਾਤ ਵੀ ਕਾਫੀ ਜਿਹੜੇ ਆ ਉਹ ਕਹਿ ਲਓ ਵੀ ਬੱਤਰ ਨੇ, ਵੀ ਲੋਕਾਂ ਦੇ ਵਿੱਚ ਭੁੱਖਮਰੀ ਤੇ ਹੋਰ ਕਈ ਕੁਛ ਜਿਹੜਾ ਉਹ ਫੈਲਿਆ ਹੋਇਆ ਆ, ਤੇ ਬਹੁਤ ਸਾਰੇ ਲੋਕ ਉੱਥੋਂ ਭੱਜ ਕੇ ਨਿਕਲਣ ਦੀ ਕੋਸ਼ਿਸ਼ਾਂ ਕਰਦੇ ਆ, ਪਰ ਨਿਕਲਣ ਜਿਹੜਾ ਉਹ ਨਹੀਂ ਦਿੱਤਾ ਜਾਂਦਾ। ਸਭ ਨੂੰ ਜਿਹੜੇ ਕੁਝ ਮਹੀਨੇ ਪਹਿਲਾਂ ਇੰਸੀਡੈਂਟ ਯਾਦ ਹੋਊਗਾ ਵੀ ਜਿਹੜਾ ਨਾਰਥ ਕੋਰੀਆ ਦਾ ਇੱਕ ਫੌਜੀ ਜਿਹੜਾ ਆ ਉਹ ਭੱਜ ਕੇ ਜਿਹੜਾ ਉਹ ਬਾਰਡਰ ਪਾਰ ਕਰਕੇ ਗਿਆ ਸੀ, ਤੇ ਬਾਅਦ ਦੇ ਵਿੱਚ ਉਹਦਾ ਇਲਾਜ ਜਦੋਂ ਕਰਕੇ ਉਸਨੂੰ ਜਿਹੜਾ ਉਹ ਬਚਾ ਲਿਆ ਗਿਆ ਸੀਗਾ ਜਿਹੜਾ ਸਾਊਥ ਕੋਰੀਆ ਦੇ ਵਿੱਚ। ਸੋ ਇੱਦਾਂ ਵੀ ਬਹੁਤ ਸਾਰੀਆਂ ਜਿਹੜੀਆਂ ਡਿਫੈਕਸ਼ਨਸ ਆ ਉਹ ਲਗਾਤਾਰ ਹੋ ਰਹੀਆਂ ਨੇ। ਤੇ ਬਿਲਕੁਲ ਇਹ ਜਿਹੜੀ ਹਾਈ ਲੈਵਲ ਮੀਟਿੰਗ ਹੋਈ ਹੈਗੀ ਆ ਸੈਕਟਰੀ ਆਫ ਸਟੇਟ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਦੇ ਵਿਚਾਲੇ। ਇਸ ਤੋਂ ਪਹਿਲਾਂ 2000 ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੇ USA ਦੇ ਸੈਕਟਰੀ ਆਫ ਸਟੇਟ ਮੈਡਲਾਈਨ ਐਲਬਰਾਈਟ ਸੀਗੇ, ਉਹਨਾਂ ਨੇ ਕੀਤੀ ਸੀ, ਜੋ ਕਿ ਕਿਮ ਜੋਂਗ ਦੇ ਫਾਦਰ ਹੈਗੇ ਆ, ਪਿਓ ਸੀਗੇ। ਤੇ ਜਿਹੜੀ ਹੈਗੀ ਆ ਇਸ ਤੋਂ ਇਲਾਵਾ ਜਿਹੜੀ ਜੇਮਸ ਆਰ ਕਲੈਪਰ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਜਿਹੜੇ ਆ, ਉਹਨਾਂ ਨੇ ਨਾਰਥ ਕੋਰੀਆ 'ਚ 2014 'ਚ ਵਿਜ਼ਿਟ ਕੀਤਾ ਸੀ, ਜਦੋਂ 2 ਅਮਰੀਕਨ ਜਿਹੜੇ ਉਹਨਾਂ ਨੇ ਕੈਪਟਿਵ ਕੀਤੇ ਹੋ ਸੀ ਉਹਨਾਂ ਨੂੰ ਛਡਾਉਣ ਦੀ ਜਿਹੜੀ ਗੱਲਬਾਤ ਕੀਤੀ ਸੀ। ਜੀ। ਇਸ ਦੇ ਉੱਤੇ ਜਿਹੜੇ ਆ ਰਾਸ਼ਟਰਪਤੀ ਟਰੰਪ ਨੇ ਵੀ ਜਿਹੜਾ ਆਖਿਆ, ਕਹਿੰਦੇ ਵੀ ਸਾਡੀਆਂ ਜਿਹੜੀਆਂ ਡਾਇਰੈਕਟ ਟਾਕਸ ਜਿਹੜੀਆਂ ਸਭ ਤੋਂ ਉੱਚ ਪੱਧਰੀ ਲੈਵਲ ਦੇ ਉੱਤੇ ਨਾਰਥ ਕੋਰੀਆ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਆ। ਜਦੋਂ ਐਕਸਟ੍ਰੀਮਲੀ ਹਾਈ ਲੈਵਲ ਕਹੋਗੇ ਤਾਂ ਕਿਮ ਜੋਂਗ ਉਨ ਦਾ ਹੀ ਜਿਹੜਾ ਉਸ ਦੇ ਵਿੱਚ ਨਾਂ ਆਉਂਦਾ ਆ। ਇਹ ਜਿਹੜੀ ਗੱਲਬਾਤ ਦੇ ਬਾਰੇ ਜਦੋਂ ਜ਼ਿਕਰ ਕਰ ਰਹੇ ਸੀ, ਉਦੋਂ ਉਹਨਾਂ ਦੀ ਜਿਹੜੀ ਮੀਟਿੰਗ ਜੈਪਨੀਜ਼ ਪ੍ਰਾਈਮ ਮਿਨਿਸਟਰ ਜਾਪਾਨ ਦੇ ਸ਼ਿੰਜ਼ੋ ਐਬੇ, ਜੋ ਕਿ ਫਲੋਰੀਡਾ ਪਾਮ ਬੀਚ ਉਹਨਾਂ ਦੇ ਰਿਜ਼ੋਰਟ ਮਾਰਾ-ਲਾਗੋ ਦੇ ਵਿੱਚ ਜਿਹੜੀ ਆ ਉੱਥੇ ਉਹਨਾਂ ਦੀ ਜਿਹੜੀ ਆ ਚੱਲ ਰਹੀ ਆ। ਵੈਸੇ ਜੇ ਦੇਖਿਆ ਜਾਵੇ, ਕਹਿੰਦੇ ਅਮਰੀਕਾ ਦੀ ਡਾਇਰੈਕਟ ਡਿਪਲੋਮੈਟਿਕ ਜਿਹੜੀ ਕੂਟਨੀਤਿਕ ਰਿਲੇਸ਼ਨ ਨਹੀਂ ਹੈਗੇ ਨਾਰਥ ਕੋਰੀਆ ਦੇ ਨਾਲ, ਪਰ ਕਹਿੰਦੇ ਕਈ ਜਿਹੜੇ US ਦੇ ਜਿਹੜੇ ਰਾਜਦੂਤ ਨੇ, ਡਿਪਲੋਮੈਟਸ ਨੇ, ਉਹ ਗਏ ਨੇ, ਉਹਨਾਂ ਨੇ ਵਿਜ਼ਿਟ ਕੀਤਾ ਆ। ਤੇ ਜਿਹੜਾ ਵਾਸ਼ਿੰਗਟਨ ਆ ਯਾਨੀ ਕਿ ਅਮਰੀਕਾ ਆ, ਉਹਨੇ ਬਹੁਤ ਹੀ ਜਿਹੜੇ ਚੁੱਪ ਚਪੀਤੇ ਵਾਲੇ ਜਿਹੜੇ ਚੈਨਲ ਹੁੰਦੇ ਆ, ਬੈਕ ਜਿਹੜੀ ਇਹ ਚੈਨਲਿੰਗ ਆ, ਉਸ ਦੇ ਜ਼ਰੀਏ ਪਿਓਂਗਯਾਂਗ ਨਾਰਥ ਕੋਰੀਆ ਦੇ ਨਾਲ ਜਿਹੜੀ ਆਪਣੇ ਜਿਹੜਾ ਕਹਿ ਲਓ ਵੀ ਗੱਲਬਾਤ ਆ ਉਹ ਬਣਾ ਕੇ ਰੱਖੀ ਹੋਈ ਆ। ਤੇ ਜਿਹੜੇ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਮੈਂ ਆਪਣੀ ਬਲੈਸਿੰਗ ਵੀ ਦਿੱਤੀ ਹੈ ਇਸ ਪੂਰੀ ਜਿਹੜੀ ਸਾਊਥ ਕੋਰੀਆ ਨੂੰ, ਜਿਹੜੀ ਉਹਨਾਂ ਦੀ ਮੀਟਿੰਗ ਹੋਣੀ ਸੀ ਨਾਰਥ ਕੋਰੀਆ ਦੇ ਨਾਲ। ਜੀ ਬਿਲਕੁਲ। ਖਾਸ ਕਰਕੇ ਜਿਹੜੀਆਂ ਕਹਿੰਦੇ 올림픽 ਗੇਮਸ ਹੋਈਆਂ ਉਹਨਾਂ ਦੇ ਵਿੱਚ ਉਹਨਾਂ ਦੋਨਾਂ ਮੁਲਕਾਂ ਨੂੰ ਪਾਰਟਿਸਿਪੇਟ ਕਰਨ ਦੇ ਲਈ, ਤੇ ਨਾਰਥ ਕੋਰੀਆ ਦਾ ਜਿਹੜੇ ਐਥਲੀਟ ਸੀਗੇ ਕਾਫੀ ਵੱਡੀ ਗਿਣਤੀ 'ਚ ਹਾਈ ਲੈਵਲ ਡੈਲੀਗੇਸ਼ਨ ਦੇ ਨਾਲ ਉੱਥੇ ਪਾਰਟਿਸਿਪੇਟ ਕਰਨ ਗਏ ਸੀ। ਜੀ ਬਿਲਕੁਲ। ਇਹ ਵੀ ਉਦੋਂ ਹੁਣ ਜੇ ਦੇਖਿਆ ਜਾਵੇ ਤਾਂ ਇੱਕ ਇਹ ਵੀ ਤਰੀਕਾ ਹੋ ਸਕਦਾ ਸੀ ਵੀ 올림픽 ਜਿਹੜੇ ਖਿਡਾਰੀਆਂ ਦੀ ਆੜ ਦੇ ਵਿੱਚ ਇਹਨਾਂ ਨੇ ਆਪਣੇ ਜਿਹੜੇ ਹਾਈ ਲੈਵਲ ਜਿਹੜੇ ਅਫੀਸ਼ੀਅਲ ਉਹ ਵੀ ਉੱਥੇ ਘਲਾਏ ਹੋਣ, ਤਾਂ ਜਦੋਂ ਕਿਉਂਕਿ ਮਾਈਕ ਪੈਂਸ ਵੀ ਉੱਥੇ ਪਹੁੰਚੇ ਹੋਏ ਸੀਗੇ, ਵਾਈਸ ਪ੍ਰੈਜ਼ੀਡੈਂਟ, ਹੋ ਸਕਦਾ ਉਹਨਾਂ ਦੇ ਨਾਲ ਜਾਂ ਉਹਨਾਂ ਦੀ ਜਿਹੜੀ ਕੁੜੀ ਹੈ ਜੋ ਕਿ ਐਡਵਾਈਜ਼ਰ ਨੇ ਰਾਸ਼ਟਰਪਤੀ ਟਰੰਪ ਦੀ, ਇਵਾਂਕਾ ਟਰੰਪ, ਉਹਨਾਂ ਦੇ ਨਾਲ ਕਿਸੇ ਚੈਨਲ ਦੇ ਜ਼ਰੀਏ ਜਿਹੜੀ ਉਹਨਾਂ ਦੀ ਵੀ ਜਿਹੜੀ ਆ ਮੁਲਾਕਾਤ ਜਾਂ ਗੱਲਬਾਤ ਆ ਜਿਹੜੀ ਆ ਉਹ ਹੋਈ ਹੋਵੇ। ਤੇ ਨਾਲੇ ਦੱਸਦੇ ਜਾਈਏ ਵੀ ਸਾਊਥ ਕੋਰੀਆ ਤੇ ਨਾਰਥ ਕੋਰੀਆ ਨੇ, ਜਿੱਦਾਂ ਆਪਾਂ ਕੱਲ ਵੀ ਤੁਹਾਨੂੰ ਖਬਰ ਦੱਸ ਰਹੇ ਸੀ ਵੀ ਉਹਨਾਂ ਨੇ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਜਲਦ ਹੀ ਘੋਸ਼ਣਾ ਜਿਹੜੀ ਕਰ ਦੇਣੀ ਆ ਜਿਹੜੀ ਕੋਰੀਅਨ ਵਾਰ ਆ ਉਸ ਦੇ ਖਾਤਮੇ ਦੀ, ਜਿਹੜੀ ਕਿ 7 ਦਹਾਕੇ ਤੋਂ ਜਿਹੜੀ ਲਟਕਦੀ ਆ ਰਹੀ ਆ। ਜੀ ਬਿਲਕੁਲ। ਇਹਦੇ ਸੰਬੰਧ ਵਿੱਚ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹਨਾਂ ਨੇ ਇਹ ਵੀ ਕਿਹਾ ਵੀ ਜੂਨ ਮਹੀਨੇ ਦੇ ਵਿੱਚ ਜੇ ਸਾਰਾ ਕੁਝ ਠੀਕ ਚੱਲਦਾ ਰਿਹਾ ਜਿਹੜੀ ਇਹ ਸਮਿਟ ਹੋ ਸਕਦੀ ਆ, ਪਰ ਇਹ USA 'ਚ ਨਹੀਂ ਹੋਊਗੀ, ਮੇਬੀ ਸਾਊਥ ਈਸਟ ਏਸ਼ੀਆ ਜਾਂ ਯੂਰਪ ਦੇ ਕਿਸੇ ਵੀ ਏਰੀਏ ਦੇ ਵਿੱਚ ਇਹ ਜਿਹੜੀ ਆ ਸਮਿਟ ਹੋ ਸਕਦੀ ਹੈਗੀ ਆ। ਜੀ ਜੀ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕੱਲ ਜਿਹੜਾ ਨਿਊਯਾਰਕ ਤੋਂ ਡੈਲਸ ਨੂੰ ਇੱਕ ਫਲਾਈਟ ਜਾ ਰਹੀ ਸੀ ਸਾਊਥ ਵੈਸਟ ਏਅਰਲਾਈਨਸ ਦੀ, ਜਦ ਅਚਾਨਕ ਮਿਡ ਫਲਾਈਟ ਇੱਕ ਇੰਜਨ ਜਿਹੜਾ ਉਹ ਬਲੋ ਆਊਟ ਹੋ ਗਿਆ, ਉਹ ਟੋਟਲੀ ਉੱਥੇ ਫਟ ਹੀ ਗਿਆ ਇੰਜਨ, ਤੇ ਉਹਦੇ ਚੱਲਦਿਆਂ ਜਿਹੜੇ ਆ ਉਹ ਜਹਾਜ਼ ਨੂੰ ਐਮਰਜੈਂਸੀ ਜਿਹੜੀ ਲੈਂਡਿੰਗ ਕਰਨੀ ਪਈ, ਫਿਲਾਡੈਲਫੀਆ ਦੇ ਵਿੱਚ ਲੈਂਡ ਕੀਤਾ। ਤੇ ਸਾਰੇ ਜਣੇ ਇਸ ਟਾਈਮ ਉਸ ਪਾਇਲਟ ਦਾ ਬਹੁਤ ਸ਼ੁਕਰੀਆ ਅਦਾ ਕਰ ਰਹੇ ਆ ਜਿਸ ਨੇ ਕਹਿ ਲਓ ਵੀ ਜਾਨ ਦੀ ਇੱਕ ਹਿਸਾਬ ਨਾਲ ਆਪਣੀ ਬਾਜੀ ਲਾ ਕੇ ਬਾਕੀ ਲੋਕਾਂ ਦੀ ਜਿਹੜੀ ਜਾਨ ਬਚਾਈ। ਪਰ ਅਫਸੋਸ ਵਾਲੀ ਗੱਲ ਇਹ ਰਹੀ ਵੀ ਇੱਕ ਔਰਤ ਦੀ ਜਿਹੜੀ ਉਸ ਦੇ ਵਿੱਚ ਮੌਤ ਹੋ ਗਈ ਸੀ ਜਦ ਇਹ ਅਚਾਨਕ ਘਟਨਾ ਵਾਪਰੀ। ਕਹਿੰਦੇ ਧਮਾਕਾ ਇੰਨਾ ਜ਼ਬਰਦਸਤ ਸੀਗਾ ਵੀ ਜਦੋਂ ਉਹ ਇੰਜਨ ਫਟਿਆ
ਉਸ ਦੇ ਜਿਹੜੇ ਸ਼ਰੈਪਨਲ ਉਸ ਦੇ ਕੁਝ ਟੁਕੜੇ ਉੱਡ ਕੇ ਜਿਹੜੀਆਂ 3-4 ਸੀਟਾਂ ਸੀਗੀਆਂ ਇੰਜਨ ਦੇ ਬਿਲਕੁਲ ਨਜ਼ਦੀਕ, ਉਹ ਜਿਹੜੀਆਂ ਛੋਟੀਆਂ ਖਿੜਕੀਆਂ ਹੁੰਦੀਆਂ ਆ ਉਹ ਬਾਰੀਆਂ ਦੇ ਵਿੱਚ ਜਾ ਵੱਜੀਆਂ ਤੇ ਉਹ ਸ਼ੀਸ਼ੇ ਜਿਹੜੇ ਆ ਉਹ ਟੁੱਟ ਗਏ। ਫਿਰ ਐਮਰਜੈਂਸੀ ਜਿਹੜੀ ਉੱਥੇ ਆਕਸੀਜਨ ਮਾਸਕ ਵੀ ਥੱਲੇ ਨੂੰ ਡਿੱਗੇ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਸ ਟਾਈਮ ਘਬਰਾਹਟ ਜਿਹੜੀ ਉਹ ਆ ਗਈ ਸੀ, ਪਰ ਉਹਨਾਂ ਦੇ ਸਾਊਥ ਵੈਸਟ ਦੀ ਜਿਹੜੇ ਕਰੂ ਦਾ ਕਾਫੀ ਲੋਕ ਜਿਹੜੇ ਇੱਕ ਹਿਸਾਬ ਨਾਲ ਸ਼ਲਾਘਾ ਕਰ ਰਹੇ ਆ ਵੀ ਉਹਨਾਂ ਨੇ ਕਾਫੀ ਇੱਕ ਵੱਡਾ ਹਾਦਸਾ ਹੋਣ ਤੋਂ ਜਿਹੜਾ ਇਹ ਬਚਾ ਲਿਆ। ਜੀ ਬਿਲਕੁਲ। ਸੋ ਸ਼ੀਸ਼ੇ ਟੁੱਟਣ ਦੇ ਨਾਲ ਇੱਕ ਲੇਡੀ ਜਿਹੜੀ ਸੀ ਉਹ ਵੈਲਸ ਫਾਰਗੋ ਬੈਂਕ ਦੀ ਐਗਜ਼ੀਕਿਊਟਿਵ ਸੀ, ਉਹ ਸੱਕ ਆਊਟ ਹੋ ਗਈ ਬਾਹਰ ਤੇ ਉਹਦੀ ਉੱਥੇ ਡੈਥ ਹੋ ਗਈ। 2 ਉਹਦੇ ਬੱਚੇ ਹੈਗੇ ਆ। ਤੇ ਇਹ ਵੀ ਰਾਜਕਰਮਵੀਰ ਸਿੰਘ ਜੀ ਬੜੀ ਹੈਰਾਨੀ ਆ, ਕਹਿੰਦੇ ਵੀ ਇਹ ਜਿਹੜੀ ਪਾਇਲਟ ਆ ਇਹ ਲੇਡੀ ਆ, ਟੈਮੀ ਜੋ ਜਿਹਦਾ ਨਾਮ ਦੱਸਿਆ ਗਿਆ ਵੀ ਬੜੀ ਦਲੇਰ ਜਿਹੜੀ ਲੇਡੀ ਆ, ਇੰਨਾ ਦਲੇਰਾਨਾ ਕੰਮ ਕੀਤਾ ਇੰਨੇ ਪ੍ਰੈਸ਼ਰ ਦੇ ਵਿੱਚ ਕਿੰਨਾ ਟੈਨਸ਼ਨ ਹੁੰਦੀ ਉਦੋਂ। ਜੀ 32,000 ਫੁੱਟ ਦੇ ਉੱਤੇ ਜਾ ਕੇ ਇਹ ਵਾਪਰਿਆ ਸੀ ਤੇ ਉਹ ਤੋਂ ਵੀ ਥੱਲੇ 144 ਪੈਸੇਂਜਰ ਇਸ ਪਲੇਨ ਦੇ ਵਿੱਚ ਸੀਗੇ। ਜੀ ਤੇ ਹੁਣ ਜਿਹੜਾ NTSB ਆ ਉਹਨਾਂ ਨੇ FAA ਆ ਜਿਹੜੇ ਉਹਨਾਂ ਨੇ ਇਸ ਤੇ ਜਿਹੜੀ ਜਾਂਚ ਦੇ ਹੁਕਮ ਦਿੱਤੇ ਆ ਤੇ ਮੁੱਢਲੀ ਜਾਂਚ ਦੇ ਵਿੱਚ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਆ ਵੀ ਜਿਹੜਾ ਇੰਜਨ ਆ ਉਸ ਦੇ ਵਿੱਚ ਜਿਹੜੀ ਇੱਕ ਫਟੀਗ ਦੇਖੀ ਗਈ ਸੀ, ਜਿਹੜੀ ਆ ਉਹ ਬਲੋ ਆਊਟ ਹੋਇਆ ਕਿਉਂਕਿ ਇੰਨਾ ਕੁ ਜ਼ਿਆਦਾ ਵਾਰੀ ਜਿਹੜਾ ਵਰਤਿਆ ਜਾ ਚੁੱਕਾ ਸੀਗਾ ਸ਼ਾਇਦ ਉਹ ਇੰਜਨ ਵੀ ਉਹ ਹੁਣ ਬਸ ਕਿਸੇ ਨਾ ਕਿਸੇ ਟਾਈਮ ਜਿਹੜਾ ਉਹ ਫਟਣਾ ਹੀ ਸੀਗਾ। ਇਨਸਪੈਕਸ਼ਨ ਦੇ ਵਿੱਚ ਕਈ ਕਹਿੰਦੇ ਆ ਸ਼ਾਇਦ ਕੁਤਾਹੀਆਂ ਵੀ ਜਿਹੜੀਆਂ ਨਜ਼ਰ ਆ ਸਕਦੀਆਂ ਤੇ ਜਿਹੜੇ ਹੁਣ ਸਾਊਥ ਵੈਸਟ ਆ ਉਹ ਹੁਣ ਚੰਗੇ ਤੱਤੇ ਪਾਣੀ ਦੇ ਵਿੱਚ ਨਜ਼ਰ ਆ ਰਹੇ ਆ। ਕੱਲ ਇਹਨਾਂ ਦਾ ਜਿਹੜਾ ਸ਼ੇਅਰ ਵੀ ਕਾਫੀ 1% ਤੋਂ ਵੀ ਵੱਧ ਜਿਹੜਾ ਆ ਇਹਨਾਂ ਦਾ ਡਿੱਗਾ ਸੀਗਾ ਸਾਊਥ ਵੈਸਟ ਜਿਹੜੀ 에ਅਰਲਾਈਨਸ ਆ ਉਹਨਾਂ ਦਾ। ਤੇ ਇਹ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਰਹੇਗੀ। ਹੁਣ NTSB ਨੇ ਜਿਹੜੀ ਆ ਇੱਕ ਵੱਡੀ ਜਾਂਚ ਦੀ ਘੋਸ਼ਣਾ ਕਰ ਦਿੱਤੀ ਹੈ। ਇਹਨਾਂ ਦੇ ਬਾਕੀ ਜਹਾਜ਼ਾਂ ਦੀ ਵੀ ਜਿਹੜੀ ਸੇਫਟੀ ਜਾਂ ਕੀ ਇਨਸਪੈਕਸ਼ਨ ਕਰਦੇ ਨੇ ਬਿਫੋਰ ਫਲਾਈਟ, ਉਹ ਸਾਰੀਆਂ ਚੀਜ਼ਾਂ ਦੀ ਜਿਹੜੀ ਉਹ ਜਾਂਚ ਉਹ ਹੁਣ ਹੋਵੇਗੀ। ਸਾਊਥ ਵੈਸਟ ਦੇ ਜਿਹੜੇ CEO ਉਹਨਾਂ ਨੇ ਖੁਦ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਵੀ ਕੀਤੀ, ਮਾਫੀ ਵੀ ਮੰਗੀ ਤੇ ਹੋਪਫੁਲੀ ਜਿਹੜੇ ਇਦਾਂ ਦੀ ਚੀਜ਼ ਜਿਹੜੀ ਨਾ ਹੀ ਕਿਸੇ ਹੋਰ ਦੇ ਨਾਲ ਜਿਹੜੀ ਉਹ ਵਾਪਰੇ। ਪਰ ਇਹ ਦੇਖੋ ਹਰਜੋਤ ਸਿੰਘ ਜੀ ਵੀ ਜਿੰਨਾ ਇਸ ਟਾਈਮ ਟ੍ਰੈਫਿਕ ਹੈਗਾ ਹਵਾ ਦੇ ਵਿੱਚ, ਇਹ ਟ੍ਰੈਫਿਕ ਜਿਹੜਾ ਉਹ ਹੈਗਾ ਆ ਇਹ ਬਹੁਤ ਇੱਕ ਵੱਡੀ ਗੱਲ ਆ ਕਿਉਂਕਿ ਹਰ ਇੱਕ ਨੂੰ ਆ ਵੀ ਵੱਧ ਤੋਂ ਵੱਧ ਉਹਨਾਂ ਦੇ ਜਹਾਜ਼ ਵੱਧ ਤੋਂ ਵੱਧ ਫਲਾਈਟਾਂ ਜਿਹੜੀਆਂ ਉੱਡਣ ਤੇ ਉਸ ਚੀਜ਼ ਦੇ ਵਿੱਚ ਕਿਤੇ ਨਾ ਕਿਤੇ ਇਨਸਪੈਕਸ਼ਨ ਨੂੰ ਅਣਗੌਲਿਆਂ ਵੀ ਜਿਹੜਾ ਆ ਕਿਤੇ ਨਾ ਕਿਤੇ ਕਰ ਦਿੱਤਾ ਜਾਂਦਾ ਹੈ ਜਾਂ ਕਾਲੀ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਮਿਸ ਵੀ ਜਿਹੜੀਆਂ ਹੋ ਸਕਦੀਆਂ ਹੋਣਗੀਆਂ। ਸੋ ਇਹਦੇ ਕਰਕੇ ਪ੍ਰੋਬਲਮ ਆਈ ਹੋ ਸਕਦੀ ਆ। ਪਰ ਹੁਣ ਜਦੋਂ NTSB ਦੀ ਪੂਰੀ ਜਾਂਚ ਸਾਹਮਣੇ ਆਊਗੀ, ਰਿਪੋਰਟ ਆਊਗੀ, ਉਸ ਤੋਂ ਬਾਅਦ ਦੇ ਵਿੱਚ ਹੀ ਕੁਝ ਪੱਕਾ ਪੁਸ਼ਟ ਤਰੀਕੇ ਦੇ ਨਾਲ ਕਿਹਾ ਜਾ ਸਕਦਾ ਹੈ ਵੀ ਕੀ ਇਸ ਦੇ ਪਿੱਛੇ ਪੂਰੇ ਕਾਰਨ ਰਹੇ। ਜੀ ਸੋ ਅਗਲੀ ਜਿਹੜੀ ਖਬਰ ਆ ਉਹ ਵੀ ਆਪਾਂ 에ਅਰਲਾਈਨ ਨਾਲ ਰਿਲੇਟਡ ਸਾਂਝੀ ਕਰੀਏ। ਅਲੈਜੈਂਟ 에ਅਰ ਕਰਕੇ ਜਿਹੜੀ ਇੱਕ 에ਅਰਲਾਈਨ ਹੈਗੀ ਆ, ਖਾਸ ਕਰਕੇ ਪੰਜਾਬੀਆਂ ਦੀ ਬੜੀ ਮਨਪਸੰਦ 에ਅਰਲਾਈਨ ਹੈਗੀ ਆ ਕਿਉਂਕਿ ਇਹਦੇ ਰੇਟ ਬੜੇ ਸਸਤੇ ਹੁੰਦੇ ਹੈਗੇ ਆ। ਅਲੈਜੈਂਟ 에ਅਰ ਜਿਹੜੀ ਆ ਇਹ ਓਕਲੈਂਡ ਤੋਂ ਜਿਹੜੀ ਆ ਬੈਲਿੰਗਹਮ ਜਾਂਦੀ ਹੈਗੀ ਆ ਕੈਨੇਡਾ ਦੇ ਬਾਰਡਰ ਤੇ। ਜੀ ਜ਼ਿਆਦਾ ਜਿਹੜੇ ਲੋਕ ਇੱਥੋਂ ਟਰੈਵਲ ਕਰਦੇ ਨੇ, ਕਈ ਵਾਰੀ $50 ਦੀ ਟਿਕਟ ਵਨ ਵੇ ਲਾਈ ਹੁੰਦੀ ਆ। ਇਸੇ ਤਰ੍ਹਾਂ ਬੈਲਿੰਗਹਮ ਤੋਂ ਇਹ ਲਾਸ ਵੈਗਸ ਹੋਰ ਕਈ ਸ਼ਹਿਰਾਂ ਨੂੰ ਜਾਂਦੀ ਹੈਗੀ ਆ। ਤੇ ਕਹਿੰਦੇ ਅਲੈਜੈਂਟ 에ਅਰ ਦੇ ਇੱਕ ਹੁਣ 60 ਮਿੰਟ ਨੇ ਜਿਹੜਾ 2 ਦਿਨ ਪਹਿਲਾਂ ਉਹਨਾਂ ਨੇ ਇੱਕ ਪ੍ਰੋਗਰਾਮ ਜਿਹੜਾ ਰਨ ਕੀਤਾ ਹੈਗਾ ਆ ਜਿਹਦੇ ਵਿੱਚ ਉਹਨੂੰ ਦੱਸਿਆ ਪਈ 7 ਮਹੀਨਿਆਂ ਦੀ ਇਨਵੈਸਟੀਗੇਸ਼ਨ ਕੀਤੀ ਆ ਵੀ ਬਹੁਤ ਹੀ ਜ਼ਿਆਦਾ ਜਿਹੜੀਆਂ ਵਾਇਲੇਸ਼ਨ ਪਾਈਆਂ ਗਈਆਂ ਹੈਗੀਆਂ। ਤੇ ਉਸ ਰਿਪੋਰਟ ਦੇ ਮੁਤਾਬਕ ਕਹਿੰਦੇ ਪਈ ਅਲੈਜੈਂਟ 에ਅਰਲਾਈਨ ਦਾ ਜਹਾਜ਼ 3.5 ਟਾਈਮ ਮੋਰ ਲਾਈਕਲੀ ਆ ਵੀ ਉਹਦਾ ਮਿਡ 에ਅਰ ਦੇ ਵਿੱਚ ਕ੍ਰੈਸ਼ ਹੋ ਸਕਦਾ ਆ ਆਮ 에ਅਰਲਾਈਨ ਨਾਲੋਂ। ਤੇ 100 ਸੀਰੀਅਸ ਮਕੈਨੀਕਲ ਇਨਸੀਡੈਂਟ ਹੋਈਆਂ ਜਨਵਰੀ 2016 ਤੋਂ ਲੈ ਕੇ ਅਕਤੂਬਰ 2017 ਤਾਈਂ। ਸਿਰਫ 1.5 ਸਾਲ ਦੇ ਵਿੱਚ ਇੰਨੀਆਂ ਜ਼ਿਆਦਾ ਵਾਇਲੇਸ਼ਨ ਹੋਈਆਂ ਹੈਗੀਆਂ। ਤੇ ਕਹਿੰਦੇ ਵੀ ਫੈਡਰਲ ਜਿਹੜਾ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਆ ਉਹ ਹਜੇ ਵੀ ਅਲਾਉ ਕਰ ਰਿਹਾ ਅਲੈਜੈਂਟ 에ਅਰ ਲਾਈਨ ਨੂੰ ਚਾਲੂ ਰੱਖਣ ਦੇ ਵਿੱਚ। ਉਹਨਾਂ ਨੇ ਕੋਈ ਹਜੇ ਤੱਕ ਵੀ ਉਹਨਾਂ ਦੇ ਉੱਤੇ ਜਿਹੜਾ ਆ ਵੱਡਾ ਪੈਨਲਟੀ ਜਾਂ ਕਿਸੇ ਤਰ੍ਹਾਂ ਦੀ ਰੋਕ ਨਹੀਂ ਲਾਈ ਹੈਗੀ। ਸੋ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣ ਰਹੇ ਖਾਸ ਕਰਕੇ ਕਿਉਂਕਿ ਮੈਂ ਵੀ ਉਹਦੇ ਵਿੱਚ 2-3 ਵਾਰ ਗਿਆ ਜਦੋਂ ਨਹੀਂ ਸੀ ਪਤਾ। ਜੀ ਬਿਲਕੁਲ, ਕਿਉਂਕਿ ਇੱਕ ਤਾਂ ਓਕਲੈਂਡ ਤੋਂ ਸਿੱਧੀ ਬੈਲਿੰਗਹਮ ਜਾਂਦੀ, ਬਿਲਕੁਲ ਬਾਰਡਰ ਤੇ ਜਾਂਦੀ ਆ ਵੈਨਕੂਵਰ ਉੱਥੇ ਕੈਨੇਡਾ ਦੇ, ਤੇ ਉਹ ਸੌਖਾ ਰਹਿੰਦਾ ਹੈ ਜਾਣ ਨੂੰ। ਪਰ ਇਹ ਪਹਿਲਾਂ ਵੀ ਇਹਦੇ ਬਾਰੇ ਰਿਪੋਰਟਸ ਆਈਆਂ ਸੀਆਂ ਕਾਫੀ, ਪਰ ਹੁਣ ਜਿਹੜੇ 60 ਮਿੰਟਸ CBS ਨੇ ਨਾ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਹੈਗੀ ਆ ਵੀ ਕਿੰਨੀਆਂ ਜ਼ਿਆਦਾ ਜਿਹੜੀਆਂ ਵਾਇਲੇਸ਼ਨ ਇਹਦੀਆਂ ਹੋ ਰਹੀਆਂ ਹੈਗੀਆਂ। ਤੇ ਅਲੈਜੈਂਟ 에ਅਰਲਾਈਨਸ ਆ ਉਹਨਾਂ ਨੇ ਇਸ ਦੇ
ਮੁਤਲਕ 60 ਮਿੰਟ ਜਿਹੜਾ 60 ਮਿੰਟਸ ਇੱਕ ਪ੍ਰੋਗਰਾਮ ਚੱਲਦਾ ਹੈ, ਕਾਫੀ ਮਸ਼ਹੂਰ ਪ੍ਰੋਗਰਾਮ ਆ, ਉਹਦੀ ਰਿਪੋਰਟਿੰਗ ਦੇ ਉੱਤੇ ਜਿਹੜੇ ਸਵਾਲ ਕੀਤੇ, ਕਹਿੰਦੇ ਵੀ ਬਹੁਤ ਹੀ ਅਨਓਰੀਜਨਲ ਆ ਤੇ ਬਹੁਤ ਪੁਰਾਣੀਆਂ ਜਿਹੜੀਆਂ ਖਬਰਾਂ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੀਆਂ ਦੱਸੀਆਂ ਆ। ਕਹਿੰਦੇ ਵੀ FAA ਦੇ ਨਾਲ ਜਿਹੜੀ ਕੰਪਲਾਇੰਸ ਪ੍ਰੈਕਟਿਸ ਤੇ ਜਿਹੜੀ ਹਿਸਟਰੀ ਆ ਉਹਦੇ ਨਾਲ ਅਸੀਂ ਬਿਲਕੁਲ ਹੈਗੇ ਆ, ਤੇ ਜਿਹੜੀਆਂ ਇਹਨਾਂ ਨੇ ਸਟੋਰੀ ਰਨ ਕੀਤੀ ਆ ਉਹ ਪੁਰਾਣੇ ਜਿਹੜੀਆਂ ਆ ਅੰਡਰਸਟੈਂਡਿੰਗ ਦੇ ਹਿਸਾਬ ਦੇ ਨਾਲ ਉਹਨਾਂ ਨੇ ਰਨ ਕੀਤੀਆਂ ਆ। ਉਹਨਾਂ ਨੇ ਹੁਣ ਕਿਤੇ ਨਾ ਕਿਤੇ ਆਪਣੀ ਜਿਹੜੀ ਦੇਖੋ ਖੱਲ ਉਹਨਾਂ ਨੇ ਵੀ ਜਿਹੜੀ ਆ ਉਹ ਬਚਾਉਣੀ ਆ। ਪਰ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ, ਕਹਿੰਦੇ ਮੈਜੋਰਟੀ ਜਿਹੜੇ ਉਹਨਾਂ ਦੇ ਪਲੇਨ ਹੈਗੇ ਆ MD-80s ਹੈਗੇ ਆ, ਪੁਰਾਣੇ ਪਲੇਨ ਆ ਉਹ। ਹਾਂਜੀ ਪਰ ਹੈਗੇ ਕਹਿੰਦੇ ਸੋਲਿਡ ਆ, ਪਰ ਉਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਬਹੁਤ ਜਲਦੀ ਤੋਂ ਜਲਦੀ ਚਾਹੀਦੀ ਹੁੰਦੀ ਹੈਗੀ ਆ। ਸੋ ਇਹੀ ਉਸ ਰਿਪੋਰਟ 'ਚ ਦੱਸਿਆ ਗਿਆ ਵੀ ਕਿਸ ਤਰ੍ਹਾਂ ਕਿੰਨੀਆਂ ਵਾਇਲੇਸ਼ਨ ਆ, ਉਹਨਾਂ ਦੀ ਮੇਨਟੇਨੈਂਸ ਨਹੀਂ ਹੋ ਰਹੀ ਹੈਗੀ। ਜੀ ਸੋ ਹਰ ਇੱਕ ਨੂੰ ਦੇਖੋ ਬੰਦਾ ਨੇ ਜਾਣਾ ਤੇ ਹੁੰਦਾ ਹੀ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ, ਨਹੀਂ ਪਤਾ ਹੁੰਦਾ ਕਈ ਵਾਰੀ ਇਹਨਾਂ ਸਾਰੀਆਂ ਚੀਜ਼ਾਂ ਦਾ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣੀ ਚਾਹੀਦੀ ਆ, ਖਬਰਾਂ ਦੇ ਵਿੱਚ ਕੌਣ ਆ ਰਿਹਾ ਆ, ਕੀ ਕੋਈ ਰਿਪੋਰਟ ਤਾਂ ਨਹੀਂ ਇਦਾਂ ਦੀ ਆਈ, ਖਾਸ ਕਰਕੇ ਜਿਹੜੀ ਮੇਨਟੇਨੈਂਸ ਵਗੈਰਾ ਨੂੰ ਲੈ ਕੇ। ਹੁਣ ਇਹ ਅਚਾਨਕ ਦੇਖੋ ਸਾਊਥ ਵੈਸਟ ਦੀ ਘਟਨਾ ਵਾਪਰੀ ਜਿਸ ਦੇ ਵਿੱਚ ਵੈਲਸ ਫਾਰਗੋ ਦੀ ਇੱਕ ਐਗਜ਼ੀਕਿਊਟਿਵ ਜਿਹੜੀ ਔਰਤ ਸੀਗੀ ਉਸ ਦੀ ਜਿਹੜੀ ਉਹ ਮੌਤ ਹੋਈ ਆ, ਬਾਕੀਆਂ ਦੇ ਜਿਹੜੇ ਲੋਕ ਆ ਉਹ ਮਸਾਂ ਹੀ ਬਾਲ ਜਿਹੜੇ ਇੱਕ ਹਿਸਾਬ ਦੇ ਨਾਲ ਉਹ ਬਚੇ ਨੇ। ਸੋ ਇਦਾਂ ਦੀਆਂ ਚੀਜ਼ਾਂ ਦੇ ਵੱਲ ਜ਼ਰੂਰ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ ਆ। ਕਈ ਵਾਰੀ ਆਪਾਂ ਚੀਪ ਚੀਜ਼ ਨੂੰ ਦੇਖਦੇ ਹੋਏ ਕਹਿੰਦੇ ਵੀ ਚੱਲ ਇੱਥੇ ਕਿਹੜਾ ਕੁਛ ਹੋ ਜਾਣਾ, ਬਟ ਯੂ ਨੈਵਰ ਨੋ, ਹੋ ਤੇ ਦੇਖੋ ਕਦੇ ਵੀ ਕੁਛ ਵੀ ਹੋ ਸਕਦਾ ਆ, ਪਰ ਜਿਨ੍ਹਾਂ ਦਾ ਟਰੈਕ ਰੈਕਡ ਮਾੜਾ ਹੋਵੇ ਉੱਥੇ ਬੰਦੇ ਨੂੰ ਜਿਹੜਾ ਉਹ ਘੱਟ ਹੀ ਜਿਹੜਾ ਉਧਰਲੇ ਪਾਸੇ ਨੂੰ ਮੂਵ ਕਰਨਾ ਚਾਹੀਦਾ। ਬਿਲਕੁਲ। ਸੋ ਲੈਜੈਂਟ ਏਅਰ ਨੂੰ ਲਾਈਨ ਨੂੰ ਕਹਿੰਦੇ ਵੀ ਇਹ ਪ੍ਰੋਫਿਟੇਬਲ ਬਹੁਤ ਏਅਰਲਾਈਨ ਹੈਗੀ ਆ, ਪਰ ਆਲਰੇਡੀ ਹੁਣ ਇਹਨਾਂ ਨੂੰ ਜਿਹੜੀ ਹੀਟ ਆ ਉਹ ਮਿਲਣੀ ਸ਼ੁਰੂ ਹੋ ਗਈ ਆ, ਤੇ ਇਹਨਾਂ ਦਾ ਜਿਹੜਾ ਸਟਾਕ ਸੀ ਕੁਝ ਮਹੀਨੇ ਨਹੀਂ ਐਕਚੁਅਲੀ ਅਪ੍ਰੈਲ 13 ਨੂੰ $168 ਦੇ ਕਰੀਬ ਸੀ, ਤੇ ਹੁਣ ਕਹਿੰਦੇ ਵੀ $100 ਤੱਕ ਇਹਦਾ ਸਟਾਕ ਆ ਸਕਦਾ ਹੈਗਾ, ਜੋ ਕਿ ਆਲਰੇਡੀ 145-46 ਤੇ ਆ ਗਿਆ ਹੈਗਾ ਜੀ ਬਿਲਕੁਲ ਰਿਪੋਰਟ ਤੋਂ ਬਾਅਦ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ, ਹੋਰ ਜਿਹੜੀਆਂ ਖਬਰਾਂ ਦੇ ਨਾਲ ਤੁਹਾਨੂੰ ਜਿਹੜੇ ਜਾਣੂ ਕਰਵਾਵਾਂਗੇ। ਜਿਹੜੇ ਰਵੇਦਾਂ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਅਪਡੇਟ ਅਮਰੀਕਾ। You're listening to Punjabi Radio USA. KOBO Yuba City 1450 AM, KIID Sacramento 1470 AM, KWRU Fresno 1300 AM. ਪ੍ਰੀਤ, ਉਹ ਸਤਬੀਰ ਵੀਰ ਜੀ, ਤੁਹਾਡੀ ਤਾਂ ਪਛਾਣ ਹੀ ਨਹੀਂ ਆਉਂਦੀ, ਇੰਨੇ ਪਤਲੇ ਕਿਵੇਂ ਹੋ ਗਏ? ਉਹ ਮੈਂ ਆਪਣੇ ਮੋਟਾਪੇ ਤੋਂ ਬੜਾ ਤੰਗ ਸੀ। ਮੈਂ ਗਿਆ ਫਿਰ ਕੁਲਾਰ ਹਸਪੀਟਲ ਬੀਜਾ, ਉੱਥੋਂ ਮੈਂ ਮਿਨੀ ਗੈਸਟ੍ਰਿਕ ਬਾਈਪਾਸ ਕਰਵਾਇਆ। 3 ਦਿਨ 'ਚ ਹਸਪੀਟਲ ਤੋਂ ਛੁੱਟੀ ਤੇ ਹੁਣ ਮੈਂ ਕਾਫੀ ਹਲਕਾ ਤੇ ਚੁਸਤ ਮਹਿਸੂਸ ਕਰ ਰਿਹਾ। ਪਰ ਇਹਦੇ ਨਾਲ ਕੋਈ ਕਮਜ਼ੋਰੀ ਤਾਂ ਨਹੀਂ ਆਈ? ਕੋਈ ਹੋਰ ਇਫੈਕਟ ਤਾਂ ਨਹੀਂ ਪਿਆ? ਕਮਜ਼ੋਰੀ ਕੋਈ ਨਹੀਂ ਆਈ, ਪਰ ਇਫੈਕਟ ਜ਼ਰੂਰ ਪਿਆ। ਉਹ ਕੀ? ਇੱਕ ਤਾਂ 50 ਕਿਲੋ ਦੇ ਲਾਗੇ ਬੰਨੇ ਭਾਰ ਘਟ ਗਿਆ ਲੱਗਦਾ, ਤੇ ਹੁਣ ਮੈਂ ਰਾਤ ਨੂੰ ਕੁਰਾੜਿਆਂ ਤੋਂ ਬਚਣ ਲਈ ਮਸ਼ੀਨ ਵੀ ਯੂਜ਼ ਨਹੀਂ ਕਰਦਾ। ਕੁਲਾਰ ਹਸਪੀਟਲ, ਜੇਕਰ ਤੁਸੀਂ ਵੀ ਮੋਟਾਪਾ ਜਾਂ ਮੋਟਾਪੇ ਨਾਲ ਸੰਬੰਧਿਤ ਬਿਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਇੱਕ ਵਾਰ ਜ਼ਰੂਰ ਪਹੁੰਚੋ। ਅਮਰੀਕਾ ਦੇ ਨੰਬਰ 1 MGB ਸਰਜਨ ਡਾਕਟਰ ਰੌਬਰਟ ਰਟਲੇਜ ਵੱਲੋਂ ਸਰਟੀਫਾਈਡ ਡਾਕਟਰ KS ਕੁਲਾਰ ਦੁਆਰਾ ਚਲਾਇਆ ਜਾ ਰਿਹਾ ਸੈਂਟਰ ਕੁਲਾਰ ਹਸਪੀਟਲ, GT ਰੋਡ, ਬੀਜਾ, ਖੰਨਾ। ਕਾਲ 9878090001, 9878809001 और विजिट www.kularhospital.com। अच्छा गल सुन, मेरी शुगर भी ठीक है ते इंसुलिन भी बंद होगी। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲੇ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ, ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ 1 ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ?
ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ, ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਐਲਗਰੋਵ ਇਲਾਕੇ ਦੇ ਵਿੱਚ ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਇਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੇ ਵੈਜ ਨੌਨ ਵੈਜ ਪੀਜ਼ੇ। ਇਹਨਾਂ ਕੋਲੋਂ ਮੈਰੀਨੇਟਡ ਚਿਕਨ ਵੀ ਮਿਲਦਾ ਹੈ। ਇਸ ਵੇਲੇ ਇਹਨਾਂ ਦਾ ਵਿਸ਼ੇਸ਼ ਆਫਰ, ਇੱਕ ਐਕਸਟਰਾ ਲਾਰਜ ਪੀਜ਼ਾ ਲੈਣ ਤੇ ਦੂਸਰੇ ਐਕਸਟਰਾ ਲਾਰਜ ਪੀਜ਼ੇ ਤੇ 50% ਆਫ। ਪੀਜ਼ਾ ਆਰਡਰ ਕਰਨ ਲਈ ਕਾਲ 916 478 4444 916 478 4444। ਐਡਰੈਸ 9308 ਐਲਗਰੋਵ ਬੁਲੇਵਾਰਡ, ਐਲਗਰੋਵ। ਫਸਟ ਚੁਆਇਸ ਪੀਜ਼ਾ ਐਂਡ ਕਰੀ ਇੰਡੀਅਨ ਰੈਸਟੋਰੈਂਟ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ, ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਤੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ, ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 372 2893। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ, ਤੂੰ ਤਾਂ ਮੇਰੀ ਮੁਸ਼ਕਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ, ਸੈਕਰਾਮੈਂਟੋ। 916 226 9188 916 226 9188। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਸਤਿ ਸ਼੍ਰੀ ਅਕਾਲ, ਮੈਂ ਰਣਜੀਤ ਬਾਵਾ। ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵਿੰਦਰ ਗਰੇਵਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਇੱਕ ਵਾਰੀ ਫੇਰ ਸਵਾਗਤ ਕਰਦੇ ਹਾਂ ਤੇ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਸਰੋਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਆਪਾਂ ਵੱਧਦੇ ਜਾਈਏ। ਫਾਰਮਰ ਜਿਹੜੀ ਆ ਫਸਟ ਲੇਡੀ US ਦੀ ਬਾਰਬਰਾ ਬੁਸ਼, ਉਹਨਾਂ ਦਾ ਕੱਲ ਜਿਹੜਾ ਉਹ ਦੇਹਾਂਤ ਹੋ ਗਿਆ ਤੇ ਉਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ 92 ਸਾਲ ਜਿਹੜੀ ਉਹ ਦੱਸੀ ਜਾਂਦੀ ਆ। ਉਸ ਟਾਈਮ ਦੇ ਉੱਤੇ ਜਦ ਮੌਤ ਹੋਈ ਆ, ਕਾਫੀ ਹੁਣ ਸਮਾਂ ਹੋ ਗਿਆ ਸੀਗਾ, ਕਾਫੀ ਬਜ਼ੁਰਗ ਵੀ ਸੀਗੇ ਤੇ ਥੋੜੇ ਜਿਹੜੇ ਆ ਸਿੱਖ ਵੀ ਜਿਹੜੇ ਉਹ ਰਹਿੰਦੇ ਸੀਗੇ। ਜਿਹੜੇ ਜਾਰਜ ਬੁਸ਼ ਜਿਹੜੇ ਸੀਨੀਅਰ ਨੇ, ਉਹਨਾਂ ਦੇ ਜਿਹੜੇ ਆ ਉਹ ਵਾਈਫ ਸੀ। 41ਵੇਂ ਰਾਸ਼ਟਰਪਤੀ ਦੇ ਜਿਹੜੀ ਉਹ ਘਰ ਵਾਲੀ ਤੇ 43ਵੇਂ ਰਾਸ਼ਟਰਪਤੀ ਜਾਰਜ ਬੁਸ਼ ਦੀ ਉਹ ਮਾਤਾ ਸੀਗੀ ਤੇ ਮੰਗਲਵਾਰ ਨੂੰ ਉਹਨਾਂ ਦੇ 92 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ ਆ। ਇਸ ਦੇ ਚੱਲਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦੇ ਵਜੋਂ ਅਮਰੀਕਾ ਦੇ ਵਿੱਚ ਜਿਹੜੇ ਖਾਸ ਕਰਕੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜੇ ਝੰਡੇ ਆ ਹਾਫ ਸਟਾਫ ਦੇ ਉੱਤੇ ਜਿਹੜੇ ਆ ਉਹ ਕੀਤੇ ਗਏ ਸੀਗੇ। ਜਦੋਂ ਵੀ ਕੋਈ ਵੱਡਾ ਅਹੁਦੇ ਦਾ ਬੰਦਾ ਜਿਹੜਾ ਜਾਂ ਕੋਈ ਫਾਰਮਰ ਸਾਬਕਾ ਇਹ ਅਜਿਹੇ ਅਹੁਦਿਆਂ ਦੇ ਉੱਤੇ ਰਹਿੰਦਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਦੇ ਵਜੋਂ ਜਿਹੜੇ ਝੰਡੇ ਆ ਉਹ ਅੱਧੇ ਜਿਹੜੇ ਆ ਝੁਕਾ ਦਿੱਤੇ ਜਾਂਦੇ, ਉਹ ਥੱਲੇ ਕੀਤੇ ਜਾਂਦੇ ਨੇ। ਹਰਜੋਤ ਸਿੰਘ ਜੀ 73 ਸਾਲ ਦੀ ਉਹਨਾਂ ਦੀ ਮੈਰਿਜ ਸੀਗੀ। 73 ਸਾਲਾਂ ਤੋਂ ਵਿਆਹ ਹੋਇਆ ਸੀ, ਇਕੱਠੇ ਹੁੰਦੇ ਸੀ 73 ਸਾਲਾਂ ਤੋਂ ਜੀ। ਤੇ ਬਿਲਕੁਲ ਉਹਨਾਂ ਦੇ ਲਈ ਜਿਹੜਾ ਪ੍ਰਾਈਵੇਟ ਫਿਊਨਰਲ ਰੱਖਿਆ ਗਿਆ ਹੈਗਾ ਆ US ਫਸਟ ਲੇਡੀ ਬਾਰਬਰਾ ਬੁਸ਼। ਤੇ ਕਹਿੰਦੇ ਪਹਿਲੀ ਲੇਡੀ ਆ ਅਮਰੀਕਾ ਦੀ ਹਿਸਟਰੀ 'ਚ ਜਿਨ ਆਪਣਾ ਹਸਬੈਂਡ
ਤੇ ਆਪਣਾ ਜਿਹੜਾ ਸਨ ਆ ਦੋਨਾਂ ਨੂੰ ਐਜ਼ ਏ ਪ੍ਰੈਜ਼ੀਡੈਂਟ ਦੇਖਿਆ। ਬਿਲਕੁਲ ਤੇ ਹੂਸਟਨ ਦੇ ਵਿੱਚ ਜਿਹੜਾ ਉਹ ਉਹਨਾਂ ਦਾ ਫਿਊਨਲ ਹੋਊਗਾ ਤੇ ਉਸ ਚਰਚ ਦੇ ਉਹ 1950 ਤੋਂ ਮੈਂਬਰ ਹੈਗੇ ਆ ਜੀ। ਤੇ ਹਰਜੋਤ ਸਿੰਘ ਜੀ ਕਹਿੰਦੇ ਉਹਨਾਂ ਦੀ ਜਿਹੜੀ ਬੇਟੀ ਰੋਬਿਨ ਆ ਜਿਸ ਦੀ ਕਿ ਉਦੋਂ ਮਹਿਜ ਉਮਰ 3 ਸਾਲ ਸੀ ਜਦੋਂ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਸ ਨੂੰ ਲੁਕੇਮੀਆ ਹੋਇਆ ਸੀਗਾ ਤੇ ਉਸ ਦੀ ਜਿਹੜੀ ਕਹਿ ਲਓ ਵੀ ਉਸਦੇ ਨਾਲ ਹੀ ਜਿਹੜਾ ਇਸ ਨੂੰ ਦਫਨਾਇਆ ਜਾਊਗਾ। ਜੀ ਬਿਲਕੁਲ। ਸੋ ਫਸਟ ਲੇਡੀ ਜਿਹੜੀ ਮਲਾਨੀਆ ਟਰੰਪ ਆ ਉਹ ਕਹਿੰਦੇ ਫਿਊਨਲ ਅਟੈਂਡ ਕਰਨ ਦੇ ਲਈ ਜਾਊਗੀ ਤੇ ਹਜੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦਾ ਨਹੀਂ ਪਤਾ ਲੱਗ ਸਕਿਆ ਵੀ ਉਹ ਉੱਥੇ ਜਾਣਗੇ ਜਾਂ ਨਹੀਂ ਜਾਣਗੇ। ਜੀ ਜੀ। ਤੇ ਸਾਰਿਆਂ ਨੇ ਆਪੋ ਆਪਣੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਸਾਰਿਆਂ ਨੇ ਆਪੋ ਆਪਣੀ ਜਿਹੜੀ ਸ਼ਰਧਾਂਜਲੀ ਆ ਤੇ ਬੁਸ਼ ਪਰਿਵਾਰ ਦੇ ਨਾਲ ਜਿਹੜੀ ਇਸ ਟਾਈਮ ਜਿਹੜੇ ਕਹਿ ਲਓ ਵੀ ਸ਼ਰਧਾ ਦੇ ਫੁੱਲ ਤੇ ਜਿਹੜੀ ਉਹਨਾਂ ਨੂੰ ਭੇਟ ਕੀਤੀ ਆ। ਜੀ। ਤੇ ਅਗਲੀ ਖਬਰ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ। ਜਿਹੜਾ ਸਟਾਰਬਕ ਸਟੋਰ ਹੈਗਾ ਉਹਦਾ ਕਾਫੀ ਵਾਲਾ ਸਟੋਰ ਆ ਉਹਦਾ ਦਾ ਕਾਫੀ ਰੌਲਾ ਰੱਪਾ ਚੱਲਿਆ ਹੈਗਾ ਕਿਸ ਤਰ੍ਹਾਂ ਦੋ ਕਾਲੇ ਮੂਲ ਦੇ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਉੱਥੋਂ ਪੁਲਿਸ ਨੂੰ ਚੁਕਵਾ ਦਿੱਤਾ ਸੀ। ਆਪਾਂ ਕੱਲ ਖਬਰ ਕੀਤੀ ਸੀ। ਉਸ ਤੋਂ ਬਾਅਦ ਹੁਣ ਜਿਹੜੇ ਸਟਾਰਬਕ ਦੇ CEO ਆ ਉਹਨਾਂ ਨੇ ਇਹ ਕਿਹਾ ਹੈਗਾ ਵੀ 29 ਮਈ ਨੂੰ ਉਹ ਜਿਹੜੇ ਆ US ਦੇ ਵਿੱਚ ਜਿਹੜੇ ਆਪਣੇ ਸਟੋਰ ਹੈਗੇ ਆ ਇੱਕ ਦਿਨ ਦੇ ਲਈ ਉਹ ਬੰਦ ਕਰਨਗੇ ਜਿਹੜੇ ਅਤੇ ਕਾਰਪੋਰੇਟ ਆਫਿਸਸ ਵੀ ਜਿਹਦੇ ਵਿੱਚ ਰੇਸ਼ੀਅਲ ਵਾਈਸ ਟ੍ਰੇਨਿੰਗ ਜਿਹੜੀ ਸਾਰੇ ਹੀ ਜਿਹੜੇ ਉਹਨਾਂ ਦੇ EMPLOYEE ਆ ਉਹਨਾਂ ਨੂੰ ਦਿੱਤੀ ਜਾਊਗੀ। 8000 ਦੇ ਕਰੀਬ ਜਿਹੜੇ ਕੰਪਨੀ ਓਨਡ ਸ਼ਾਪਸ ਹੈਗੀਆਂ USA ਦੇ ਵਿੱਚ ਸਟਾਰਬਕਸ ਦੀਆਂ ਤੇ ਸਾਰੇ ਹੀ ਸਟੋਰ ਤੇ ਲਗਭਗ 1,75,000 EMPLOYEE ਹੈਗੇ USA ਦੇ ਵਿੱਚ। ਉਹ ਸਾਰੇ ਹੀ ਲੋਕ ਜਿਹੜੇ ਆ ਉਹਨਾਂ ਦੇ EMPLOYEE ਇਹ ਟ੍ਰੇਨਿੰਗ ਲੈਣਗੇ। ਜੀ ਬਿਲਕੁਲ। ਜਿਹੜੇ ਸਟਾਰਬਕਸ ਦੇ CEO ਨੇ ਕੈਵਿਨ ਜੌਨਸਨ ਉਹਨਾਂ ਨੇ ਜਿਹੜੇ ਉਹ ਦੋਨਾਂ ਮੁੰਡਿਆਂ ਦੇ ਨਾਲ ਜਿਹੜੀ ਮੁਲਾਕਾਤ ਵੀ ਕੀਤੀ ਸੀ। ਪਹਿਲੋਂ ਉਹ ਮੁੰਡੇ ਮੰਨ ਨਹੀਂ ਸੀ ਰਹੇ, ਪਹਿਲੋਂ ਕੱਲ ਫਿਰ ਉਹਨਾਂ ਨੇ ਜਿਹੜੀ ਮੁਲਾਕਾਤ ਕਰਨ ਦੇ ਲਈ ਜਿਹੜਾ ਮੰਨ ਗਏ ਸੀਗੇ ਤੇ ਕਹਿੰਦੇ ਪ੍ਰਾਈਵੇਟ ਮੀਟਿੰਗ ਤੋਂ ਬਾਅਦ ਦੇ ਵਿੱਚ ਕੈਵਿਨ ਜੌਨਸਨ ਆ ਉਹਨਾਂ ਨੇ ਘੋਸ਼ਣਾ ਕੀਤੀ ਆ ਵੀ 29 ਮਈ ਨੂੰ ਆਉਂਦੇ ਮਹੀਨੇ ਦੀ ਜਿਹੜੀ 29 ਮਈ ਨੂੰ ਸਾਰੇ 8000 ਸਟੋਰ ਸਟਾਰਬਕਸ ਦੇ ਜਿਹੜੇ ਬੰਦ ਹੋਣਗੇ ਜਿੱਦਾਂ ਤੁਸੀਂ ਦੱਸਿਆ ਤੇ ਸਾਰਿਆਂ ਨੂੰ ਜਿਹੜੀ ਰੇਸ਼ੀਅਲ ਬਾਇਸ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਊਗੀ। ਕੱਲ ਦੀ ਇਸ ਖਬਰ ਤੋਂ ਬਾਅਦ ਦੇ ਵਿੱਚ ਹੋਰ ਕਈ ਵੀਡੀਓਜ਼ ਜਿਹੜੀਆਂ ਬਾਅਦ ਦੇ ਵਿੱਚ ਜਿਹੜੀਆਂ ਸਰਫੇਸ ਹੋਈਆਂ ਜਿਸ ਦੇ ਵਿੱਚ ਇਹ ਦਿਖਾਇਆ ਗਿਆ ਵੀ ਇੱਕ ਜਗ੍ਹਾ ਦੇ ਉੱਤੇ ਹੋਰ ਕਿੱਦਾਂ ਇੱਕ ਜਿਹੜਾ ਇੱਦਾਂ ਹੀ ਬਲੈਕ ਅਮਰੀਕਨ ਜਿਹੜਾ ਸੀਗਾ ਉਸ ਨੂੰ ਜਿਹੜਾ ਰੈਸਟਰੂਮ ਨਹੀਂ ਯੂਜ਼ ਕਰਨ ਦਿੱਤਾ ਗਿਆ ਤੇ ਇੱਦਾਂ ਹੀ ਜਦੋਂ ਕੋਈ ਚਿੱਟੀ ਚਮੜੀ ਵਾਲਾ ਆਇਆ ਤੇ ਉਸ ਨੂੰ ਜਿਹੜਾ ਉਹ ਵਰਤਣ ਦਿੱਤਾ ਗਿਆ। ਲੋਕਾਂ ਦੇ ਦੇਖੋ ਮਨਾਂ ਦੇ ਵਿੱਚ ਕਿਸ ਤਰੀਕੇ ਦੀ ਜਿਹੜੀ ਡਿਸਕ੍ਰਿਮੀਨੇਸ਼ਨ ਆ ਅਜੇ ਵੀ ਜਿਹੜੀ ਉਹ ਚੱਲ ਰਹੀ ਆ। ਇਹ ਇੱਕ ਕਿਤੇ ਨਾ ਕਿਤੇ ਬਹੁਤ ਮਾੜੀ ਗੱਲ ਆ। 2018 ਸੰਨ ਦੀ ਦੇਖੋ ਆਪਾਂ ਗੱਲ ਕਰ ਰਹੇ ਹਾਂ, ਕਿਹੜੀ ਸਦੀ ਦੇ ਵਿੱਚ ਆ ਰਹੇ ਹਾਂ ਤੇ ਲੋਕਾਂ ਦੇ ਮਨਾਂ ਦੇ ਵਿੱਚ ਅਜੇ ਵੀ ਰੰਗਾਂ ਨੂੰ ਲੈ ਕੇ ਕਿੱਦਾਂ ਭੇਦਭਾਵ ਬਣਿਆ ਹੋਇਆ। ਜੀ ਬਿਲਕੁਲ। ਤੇ ਕਹਿੰਦੇ ਜਿਹੜਾ ਟ੍ਰੇਨਿੰਗ ਦਾ ਕਰਿਕੂਲਮ ਹੈਗਾ ਆ ਉਹ ਜਿਹੜੇ ਐਕਸਪਰਟ ਹੈਗੇ ਆ ਇੱਥੇ USA ਦੇ ਉਹਨਾਂ ਨੂੰ ਨਾਲ ਲੈ ਕੇ ਬਣਾਇਆ ਜਾਊਗਾ ਜਿਨ੍ਹਾਂ ਦੇ ਵਿੱਚ ਰਹਿ ਚੁੱਕੇ US ਦੇ ਅਟਾਰਨੀ ਜਨਰਲ ਐਰਿਕ ਹੋਲਡਰ, ਸ਼ੈਰਲਿਨ ਫਿਲ ਪ੍ਰੈਜ਼ੀਡੈਂਟ ਤੇ ਡਾਇਰੈਕਟਰ ਕੌਂਸਲ ਹੈਗੀ ਆ NAACP ਦੀ। ਇਸੇ ਤਰ੍ਹਾਂ ਲੀਗਲ ਡਿਫੈਂਸ ਤੇ ਐਜੂਕੇਸ਼ਨ ਫੰਡ ਵਾਲੇ ਬ੍ਰਾਇਨ ਸਟੀਵਨਸਨ ਫਾਊਂਡਰ ਐਂਡ ਐਗਜ਼ੀਕਿਊਟਿਵ ਡਾਇਰੈਕਟਰ ਆਫ ਇਕੁਅਲ ਜਸਟਿਸ ਇਨੀਸ਼ੀਏਟਿਵ ਦੇ। ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਕਾਫੀ ਜਿਹੜੇ ਲੋਕ ਹੈਗੇ ਆ ਪ੍ਰੋਮੀਨੈਂਟ ਉਹਨਾਂ ਨੂੰ ਨਾਲ ਲੈ ਕੇ ਕਹਿੰਦੇ ਇਹ ਜਿਹੜਾ ਸਿਲੇਬਸ ਆ ਕ੍ਰੀਏਟ ਕੀਤਾ ਜਾਊਗਾ ਤੇ ਉਹ ਤੋਂ ਬਾਅਦ ਫਿਰ ਇਹਦੇ ਤੇ ਇਹ ਵੀ ਦੇਖਿਆ ਜਾਊਗਾ ਵੀ ਪੂਰੀ ਤਰ੍ਹਾਂ ਇਹ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਬਲੂਮਬਰਗ ਦੀ ਖਬਰ ਦੇ ਮੁਤਾਬਕ ਕਹਿੰਦੇ ਆ ਵੀ ਜਿਹੜੀ ਇੱਕ ਦਿਨ ਦੀ ਇਹਨਾਂ ਨੇ ਸ਼ਟਡਾਊਨ ਕਰਨਾ ਆ ਸਟਾਰਬਕਸ ਨੂੰ ਇਹ ਤਕਰੀਬਨ $16.5 ਮਿਲੀਅਨ ਦੇ ਵਿੱਚ ਇਹ ਜਿਹੜਾ ਦੇਣਾ ਉਹ ਪੈ ਸਕਦਾ ਆ। ਉਹਨਾਂ ਨੂੰ ਘਾਟਾ ਪੈਣਾ ਪਰ ਦੇਖੋ ਜੇ $16.5 ਮਿਲੀਅਨ ਦੇ ਵਿੱਚ ਜੇ ਡਿਸਕ੍ਰਿਮੀਨੇਸ਼ਨ ਦੇ ਬਾਰੇ ਉਹਨਾਂ ਨੂੰ ਜਾਗਰੂਕ ਕਰ ਸਕਦੇ ਨੇ ਤਾਂ ਇਹ ਉਸ ਦੇ ਸਾਹਮਣੇ ਜਿਹੜਾ ਕੁਝ ਬਹੁਤੀ ਅਮਾਊਂਟ ਜਿਹੜੀ ਉਹ ਲੱਗਦੀ ਨਹੀਂ। ਕੱਲ ਨੂੰ ਲੋਕਾਂ ਨੇ ਫਿਰ ਉਤਸ਼ਾਹ ਵੀ ਜਿਹੜਾ ਵੱਧ ਜਾਂਦਾ ਹੈ ਵੀ ਦੇਖੋ ਕੰਪਨੀ ਨੇ ਕੋਈ ਪੋਜ਼ਿਟਿਵ ਐਕਸ਼ਨ ਜਿਹੜਾ ਹੈ ਇਸ ਚੀਜ਼ ਦੇ ਉੱਤੇ ਲਿਆ ਆ। ਜੀ ਇਹਦੇ ਸੰਬੰਧ ਵਿੱਚ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਗਰੰਟੀ ਤਾਂ ਨਹੀਂ ਦੇ ਸਕਦਾ ਵੀ ਆਉਣ ਵਾਲੇ ਸਮੇਂ 'ਚ ਇੱਦਾਂ ਨਾ ਹੋਵੇ ਪਰ ਆਪਾਂ ਟਰਾਈ ਜਿਹੜੀ ਆ ਬਿਲਕੁਲ ਕਰ ਰਹੇ ਹੈਗੇ ਆ ਤਾਂ ਕਿ ਇਹ ਫਿਊਚਰ ਦੇ ਵਿੱਚ ਇੱਦਾਂ ਦੀ ਜਿਹੜੀ ਘਟਨਾ ਨਾ ਵਾਪਰੇ। ਕੱਲਾ ਫਿਰ ਇਸ ਘਟਨਾ ਤੋਂ ਬਾਅਦ US ਦੇ ਵਿੱਚ ਵੀ ਪ੍ਰੋਟੈਸਟ ਹੋਏ, ਹੋਰ ਮੁਲਕਾਂ 'ਚ ਵੀ ਮੈਂ ਦੇਖਦਾ ਸੀ UK 'ਚ ਵੀ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਨੇ ਸਟਾਰਬਕ ਦਾ ਬਾਈਕਾਟ ਕੀਤਾ ਤੇ ਉੱਥੇ ਪ੍ਰੋਟੈਸਟ ਕੀਤੇ ਹੈਗੇ। ਜੀ
ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਇੱਕ ਜਿਹੜੀ ਨਵੀਂ ਰਿਪੋਰਟ ਜਿਹੜੀ ਸਾਹਮਣੇ ਆਈ ਆ, ਕਹਿੰਦੇ ਗਲੋਬਲ ਵਾਰਮਿੰਗ ਦੇ ਚੱਲਦਿਆਂ ਇਹ ਚੀਜ਼ ਦੇਖੀ ਗਈ ਆ ਵੀ ਅਮਰੀਕਾ ਦੇ ਵਿੱਚ ਤਕਰੀਬਨ ਅੱਧੇ ਅਮਰੀਕੀ ਜਿਹੜੇ ਨੇ ਉਹ ਬਹੁਤ ਹੀ ਗੰਦੀ ਹਵਾ, ਜਿਹੜੀ ਡਰਟੀ ਏਅਰ ਆ, ਉਹ ਰੋਜ਼ ਉਸ ਦੇ ਵਿੱਚ ਸਾਹ ਜਿਹੜੇ ਆ ਉਹ ਲੈ ਰਹੇ ਨੇ। ਤੇ 2016 ਅਮਰੀਕਾ ਦੇ ਵਿੱਚ ਕਹਿੰਦੇ ਆ ਹੁਣ ਤੱਕ ਦੀ ਰਿਕਾਰਡਡ ਹਿਸਟਰੀ ਦੇ ਵਿੱਚ ਸਭ ਤੋਂ ਗਰਮ ਸਾਲ ਜਿਹੜਾ ਆ ਉਹ ਰਿਹਾ ਆ। ਅਮਰੀਕਨ ਲੰਗ ਐਸੋਸੀਏਸ਼ਨ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਜਿਹੜੀ ਉਹ ਦਿੱਤੀ। ਉਹ ਕਹਿੰਦੇ ਵੀ ਇਹਦੇ ਜਿਹੜੇ ਇਫੈਕਟ ਆ ਗਲੋਬਲ ਵਾਰਮਿੰਗ ਦੇ, ਕਲਾਈਮੇਟ ਚੇਂਜ ਦੇ, ਇਹ ਆਪਾਂ ਨੂੰ ਹਵਾ ਦੇ ਵਿੱਚ ਜਿਹੜਾ ਵੱਧ ਰਿਹਾ ਪ੍ਰਦੂਸ਼ਣ ਆ ਉਸ ਦੇ ਕਰਕੇ ਜਿਹੜਾ ਸਿੱਧਾ ਜਿਹੜਾ ਉਹਦਾ ਪਤਾ ਲੱਗ ਰਿਹਾ ਆ। ਜੀ ਬਿਲਕੁਲ। ਜਿਹੜੇ ਸਭ ਤੋਂ ਕਲੀਨ ਸਿਟੀ USA ਦੇ ਵਿੱਚ ਆਈ ਹੈਗੀ ਆ ਬੈਲਿੰਗਹੈਮ, ਉਹ ਜੋ ਕੈਨੇਡਾ ਦੇ ਬਾਰਡਰ ਦੇ ਉੱਤੇ ਹੈਗਾ, ਸਿਆਟਲ ਦੇ ਵਿੱਚ ਉਹ ਆਈ ਹੈਗੀ ਆ। ਪਰ ਜਿਹੜੀਆਂ ਜੇ ਦੇਖਿਆ ਜਾਵੇ ਮੋਸਟ ਪੋਲੂਟਡ ਸਿਟੀਜ਼ ਇਨ ਦਾ ਵਰਲਡ, ਉਹਨਾਂ 'ਚ ਇੰਡੀਆ ਤੇ ਚਾਈਨਾ ਦੀਆਂ ਬਹੁਤ ਸਾਰੀਆਂ ਹੈਗੀਆਂ। ਜੋਧਪੁਰ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਪੋਲੂਸ਼ਨ ਹੈਗੀ ਆ, ਚਾਈਨਾ 'ਚ, ਜੁਗਾਂਡਾ ਦੇ ਵਿੱਚ, ਆਗਰਾ ਇੰਡੀਆ ਵੀ ਉਹਦੇ 'ਚ ਆਇਆ ਹੈਗਾ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ, ਪਸ਼ਾਵਰ, ਲਖਨਊ, ਫਿਰੋਜ਼ਾਬਾਦ, ਖੰਨਾ, ਕਾਨਪੁਰ, ਸੋ ਇਹ ਲੁਧਿਆਣਾ, ਦਿੱਲੀ, ਚਾਈਨਾ ਤੇ ਇੱਕ ਹਿਸਾਬ ਦੇ ਨਾਲ ਮੈਂ ਦੇਖਿਆ ਵੀ ਇੰਡੀਆ ਨੇ ਇਸ ਦੇ ਵਿੱਚ ਪੋਲਿਊਸ਼ਨ ਦੇ ਵਿੱਚ ਤਾਂ ਇਸ ਟਾਈਮ ਪੂਰੀ ਜਿਹੜੀ ਉਹ ਬਾਜੀ ਮਾਰੀ ਆ। ਇਰਾਨ ਦਾ ਜਿਹੜਾ ਜ਼ਬੋਲ ਕਰਕੇ ਸ਼ਹਿਰ ਆ ਉਹ ਵਨ ਆਫ ਦਾ ਮੋਸਟ ਪੋਲਿਊਟਡ ਸ਼ਹਿਰਾਂ ਦੇ ਵਿੱਚ ਉਸ ਦਾ ਹੈ। ਗਵਾਲੀਅਰ ਜਿਹੜਾ ਦੂਜੇ ਨੰਬਰ ਤੇ ਰਿਹਾ, ਇਲਾਹਾਬਾਦ ਤੀਜੇ ਨੰਬਰ ਤੇ, ਸਾਊਦੀ ਅਰੇਬੀਆ ਦਾ ਰਿਆਦ ਜਿਹੜਾ ਉਹ ਤੀਜੇ ਨੰਬਰ ਤੇ, ਇਦਾਂ ਹੀ ਸਾਊਦੀ ਅਰੇਬੀਆ ਦਾ ਪੰਜਾਬ ਦੇ ਮੈਂ ਦੇਖਦਾ ਰਾਜਕਰਮੀ ਸੀ 4-5 ਸ਼ਹਿਰ ਆ, ਲੁਧਿਆਣਾ, ਅੰਮ੍ਰਿਤਸਰ, ਖੰਨਾ, ਦੇਖੋ ਮੰਡੀ ਗੋਬਿੰਦਗੜ੍ਹ। ਜੀ ਬਿਲਕੁਲ। ਸੋ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਵਾਤਾਵਰਨ ਦੇ ਪ੍ਰਤੀ ਜਿਹੜਾ ਸੁਹਿਰਦ ਹੋਣ ਦੀ ਜ਼ਰੂਰਤ ਆ, ਇੱਥੇ ਵੀ ਜਿਹੜਾ ਉਹ ਸੁਹਿਰਦ ਹੋਣ ਦੀ ਜ਼ਰੂਰਤ ਆ। ਦੇਖੋ ਜਦੋਂ ਮੀਂਹ ਪੈਂਦੇ ਆ ਤੇ ਸਾਰੇ ਜਾਣੇ ਏਅਰ ਨੂੰ ਕਹਿੰਦੇ ਆ ਵੀ ਹਾਂ ਵੀ ਏਅਰ ਕੁਆਲਿਟੀ ਬੜੀ ਸੋਹਣੀ ਹੋ ਗਈ, ਵਧੀਆ ਆ ਰਿਹਾ ਆ, ਤੇ ਨਾਲ ਦੇ ਨਾਲ ਹੀ ਜਦੋਂ ਮੀਂਹ ਪੈਣੇ ਹਟ ਜਾਂਦੇ ਆ, ਪੋਲਿਊਸ਼ਨ ਜਦੋਂ ਵੱਧ ਜਾਂਦਾ ਆ, ਸਾਰਿਆਂ ਨੂੰ ਪਤਾ ਲੱਗਦਾ, ਖਾਸ ਕਰਕੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਲੋਕ, ਉਹਨਾਂ ਦੀ ਜਿਹੜੀ ਸਿਹਤ ਦੇ ਉੱਤੇ ਵੀ ਇਸ ਦਾ ਜਿਹੜਾ ਅਸਰ ਰਹਿੰਦਾ ਆ। ਡਾਕਟਰ ਹਰ ਇੱਕ ਨੂੰ ਹੀ ਕਹਿੰਦੇ ਆ ਵੀ ਆਪਣੇ ਜਿਹੜੇ ਸੈਰ ਵਗੈਰਾ ਜਿਹੜੀ ਉਹ ਜ਼ਰੂਰ ਕਰਿਆ ਕਰੋ। ਆਪਣੇ ਫੇਫੜਿਆਂ ਦੇ ਵਿੱਚ ਜਿੱਦਾਂ ਕਹਿੰਦਾ ਵੀ ਜ਼ੋਰ ਲੱਗਣਾ ਚਾਹੀਦਾ ਆ, ਦਿਲ ਦਾ ਵੀ ਜਿਹੜੇ ਮਸਲਸ ਆ ਉਹ ਸਟਰੋਂਗ ਰਹਿਣੇ ਚਾਹੀਦੇ ਆ, ਨਹੀਂ ਤਾਂ ਬਹੁਤ ਜਿਹੜੀ ਪ੍ਰੋਬਲਮ ਆਉਣ ਵਾਲੇ ਸਮੇਂ ਦੇ ਵਿੱਚ ਆਊਗੀ। ਜੇ ਦੇਖਿਆ ਜਾਵੇ ਕਹਿੰਦੇ ਦੁਨੀਆ 'ਚ ਜਿਸ ਤਰ੍ਹਾਂ ਤੁਸੀਂ ਦੱਸਿਆ ਸਭ ਤੋਂ ਜਿਹੜਾ ਗੰਦਾ ਜਿੱਦਾਂ ਡਸਟ ਜਿੱਥੇ ਹੈਗੀ ਆ ਉਹ ਸ਼ਹਿਰ ਈਰਾਨ ਦਾ ਆਇਆ ਹੈਗਾ, ਜ਼ਬੋਲ ਪਹਿਲੇ ਨੰਬਰ ਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਹੈਗਾ ਆ ਉਹ ਇੰਡੀਆ ਦਾ ਹੀ ਆਇਆ ਹੈਗਾ, ਦੂਜੇ ਤੇ ਤੀਜੇ ਨੰਬਰ ਦੇ ਉੱਤੇ। ਜੀ ਜੀ। ਇਲਾਹਾਬਾਦ ਤੇ ਜਿਹੜਾ ਯੂਪੀ ਦੇ ਕਈ ਜਿਹੜੇ ਸ਼ਹਿਰ ਹੈਗੇ ਆ ਉਹ ਇਹਦੇ ਵਿੱਚ ਆਏ ਹੈਗੇ ਆ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਆ, ਕੈਲੀਫੋਰਨੀਆ ਦੇ ਵਿੱਚ ਇੱਕ ਕਹਿੰਦੇ ਬੜਾ ਕੰਟਰੋਵਰਸ਼ੀਅਲ ਹਾਊਸਿੰਗ ਬਿੱਲ ਜਿਹੜਾ ਆ ਉਹ ਆ ਰਿਹਾ ਸੀ, ਤੇ ਆਈ ਥਿੰਕ ਜਿਹੜਾ ਹਾਊਸਿੰਗ ਬਿੱਲ ਆ ਉਹ ਕਿਤੇ ਨਾ ਕਿਤੇ ਜਿਹੜਾ ਡਿਫੀਟ ਹੋ ਗਿਆ ਆ ਸੈਕਰਾਮੈਂਟੋ ਦੇ ਵਿੱਚ। ਇਸ ਦੇ ਉੱਤੇ ਜਿਹੜੀ ਹੋਣਾ ਸੀ, ਵਾਈਨਰ ਦੇ ਦੁਆਰਾ ਜਿਹੜਾ ਸੈਨੇਟ ਬਿੱਲ 827 ਜਿਹੜਾ ਆ ਉਹ ਲਿਆਂਦਾ ਗਿਆ ਸੀਗਾ, ਤੇ ਜਿਸ ਦੇ ਵਿੱਚ ਆਈ ਥਿੰਕ ਕਿੱਦਾਂ ਜਿਹੜੇ ਕਿੰਨੇ ਨਜ਼ਦੀਕ ਘਰ ਬਣਨੇ ਨੇ, ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਗੱਲ ਸੀਗੀ। ਤੇ ਜਿਸ ਹਿਸਾਬ ਦੇ ਨਾਲ ਕੈਲੀਫੋਰਨੀਆ ਦੀ ਹਰਜੋਤ ਸਿੰਘ ਜੀ ਪਾਪੂਲੇਸ਼ਨ ਦੇ ਵਿੱਚ ਵਾਧਾ ਹੋ ਰਿਹਾ ਆ, ਤੇ ਘਰ ਤਾਂ ਮਿਲਿਆ ਦਾ ਨਜ਼ਦੀਕ ਦੇ ਨਾਲ ਹਾਈ ਰਾਈਜ਼ ਬਿਲਡਿੰਗਾਂ ਜਿਹੜੀਆਂ ਇਨ ਦੀ ਐਂਡ ਜਿਹੜਾ ਆ ਉਸ ਦਾ ਜਵਾਬ ਹੋਣਾ ਆ। ਆਪਾਂ ਜੇ ਇੱਥੇ ਬੇ ਏਰੀਏ ਦੀ ਗੱਲ ਕਰੀਏ ਤੇ ਘਰਾਂ ਵਾਸਤੇ ਜਗ੍ਹਾ ਤਾਂ ਕਿਤੇ ਕਿਸੇ ਪਾਸੇ ਜਿਹੜੀ ਬਚੀ ਨਹੀਂ ਆ। ਉਹਦਾ ਲਿਵਰਮੋਰ ਦੀ ਪਹਾੜੀ ਜਿਹੜੀ ਪੂਰੀ, ਹੁਣ ਜਦੋਂ ਤੁਸੀਂ 680 ਤੋਂ 580 ਵੱਲ ਨੂੰ ਜਦੋਂ ਚੜ੍ਹਦੇ ਆ ਤੁਸੀਂ ਦੇਖਦੇ ਹੋਣੇ ਆ ਵੀ ਉਹ ਪਹਾੜੀ ਦੇ ਬਿਲਕੁਲ ਅੰਤ ਤਾਈਂ ਉੱਤੇ ਤਾਈਂ ਜਿਹੜੇ ਘਰ ਹੀ ਘਰ ਜਿਹੜੇ ਆ ਉਹ ਬਣ ਰਹੇ ਨੇ ਹੁਣ। ਜੀ ਬਿਲਕੁਲ। ਜਿਹੜਾ ਹਾਊਸਿੰਗ ਕ੍ਰਾਈਸਿਸ ਆ ਇੱਕ ਵਾਰੀ ਇਹ ਜਿਹੜਾ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਹੋਇਆ ਆ, ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ। ਆਪਾਂ ਪਿਛਲੇ ਸਮਿਆਂ 'ਚ ਵੀ ਦੱਸਿਆ ਵੀ ਕਿਸ ਤਰ੍ਹਾਂ ਇੱਕ ਸੈਨੋ ਦੇ ਵਿੱਚ ਬਿੱਲੋ ਗਲੈਨ ਜਿਹੜਾ ਅੱਗ ਲੱਗੀ ਉਹ ਸੀ, ਪੂਰੀ ਤਰ੍ਹਾਂ ਢਾਣ ਵਾਲਾ ਮਕਾਨ ਸੀ, ਉਹ 8 ਲੱਖ ਨੂੰ ਲੱਗਾ। ਤੇ ਉੱਤੇ 6 ਹਰਜੋਤ ਸਿੰਘ ਜੀ ਉਹਦੇ ਤੇ ਕਹਿੰਦਾ ਬੈਡਾਂ ਆਈਆਂ ਆ ਤੇ ਸਾਰੀਆਂ ਉਹਦੇ ਤੋਂ ਉੱਤੇ ਪ੍ਰਾਈਸ ਤੋਂ। ਤੇ ਹੁਣ ਫਰੀਮੌਂਟ 'ਚ ਇੱਕ ਘਰ ਜਿਹੜਾ ਕੱਲ ਦੀ ਜਿਹੜੀ ਇਹ ਖਬਰ ਆ ਵੀ ਕਿਸੇ IT ਵਾਲਿਆਂ ਨੇ ਲਿਆ ਆ, 1 ਮਿਲੀਅਨ ਦਾ ਘਰ ਜਿਹੜਾ ਲੱਗਾ ਸੀ, ਬਿਲਕੁਲ ਉੱਥੇ ਅੰਦਰ ਵੀ ਨਹੀਂ ਜਿਹੜਾ ਉਹ ਅੰਦਰ ਜਾ ਸਕਦੇ, ਇੰਨਾ ਜਿਹੜਾ ਬੁਰਾ ਹਾਲ ਆ। ਫੈਂਸਿੰਗ ਜਿਹੜੀ ਆ ਉਹਦੀ ਕੀਤੀ ਹੋਈ ਆ, ਪੂਰਾ ਉਹ
ਕਹਿ ਲਓ ਵੀ ਮਿੱਟੀ ਦੇ ਨਾਲ ਮਿੱਟੀ ਕਰਕੇ ਫਿਰ ਦੁਬਾਰਾ ਉਸ ਨੂੰ ਖੜਿਆ ਕਰਨਾ, ਤੇ ਉਹ 1.23 ਮਿਲੀਅਨ ਦਾ ਵਿਕਿਆ ਆ। ਤੇ ਕਹਿੰਦੇ ਵੀ ਉਹ ਜਿਹੜਾ ਕਪਲ ਆ ਦੱਸਦੇ ਪਏ ਸੀ, ਜਿਹੜੀ ਉਹਨਾਂ ਦੀ ਰਿਐਲਿਟਰ ਆ, ਵੀ ਉਹ ਫਲਿੱਪ ਕਰਦੇ ਨੇ ਹਾਊਸ। ਜੇ 1.23 ਦਾ ਖਰੀਦਿਆ ਤੇ ਗਾਂ ਕਿਤੇ 1.5 ਜਾਂ ਪੌਣੇ 2 ਮਿਲੀਅਨ ਨੂੰ ਜਿਹੜਾ ਵੇਚਣ ਦੇ ਬਾਰੇ ਉਹ ਸੋਚ ਰਹੇ ਹੋਣਗੇ। ਸੋ ਪਤਾ ਨਹੀਂ ਇੰਨਾ ਵਿਕੂਗਾ ਨਹੀਂ ਵਿਕੂਗਾ, ਪਰ ਗੱਲ ਇਹ ਆ ਵੀ ਜਿਹੜੇ IT ਵਾਲੇ ਪ੍ਰੋਫੈਸ਼ਨਲ ਜਿਹੜੇ ਹੈਗੇ ਆ, ਉਹਨਾਂ ਦੇ ਕੋਲ ਹੁਣ ਦੋ ਪਾਸਿਓਂ ਜਦੋਂ ਕਮਾਈ ਕਰਦੇ ਨੇ, ਦੋ ਪਾਸਿਓਂ ਮੇਰਾ ਭਾਵ ਜਿਹੜੇ ਮੀਆਂ ਬੀਬੀ ਕਰ ਰਹੇ ਨੇ, ਤਾਂ ਉਹਦੇ ਹਿਸਾਬ ਦੇ ਨਾਲ ਲੋਕੀ ਅਫੋਰਡ ਜਿਹੜਾ ਕਰ ਰਹੇ ਨੇ। ਪਰ ਗੱਲ ਇਹ ਆ ਹਰਜੋਤ ਸਿੰਘ ਜੀ, ਜਿੱਦਣ ਇਹ H4 ਵੀਜ਼ੇ ਦੇ ਉੱਤੇ ਕੰਮ ਕਰਨਾ ਜਿਹੜਾ ਬੰਦ ਹੋਇਆ, ਉਦਣ ਹਾਊਸਿੰਗ ਦੀ ਪ੍ਰੋਬਲਮ ਦੇ ਵਿੱਚ ਕਹਿ ਲਓ ਵੀ ਰੀਅਲ ਏਸਟੇਟ ਬਹੁਤ ਡਾਊਨ ਜਿਹੜੀ ਆ ਉਹ ਜਾ ਸਕਦੀ ਆ। ਤੇ ਇਹ ਆਲਰੇਡੀ ਜਿਹੜਾ ਪ੍ਰਸ਼ਾਸਨ ਆ, ਜਿਹੜੇ ਰਾਸ਼ਟਰਪਤੀ ਟਰੰਪ ਆ, ਉਹਨਾਂ ਨੇ ਆਖਿਆ ਹੋਇਆ ਵੀ ਜਿਹੜੇ H1 ਦੇ ਨਾਲ ਜਿਨ੍ਹਾਂ ਦੇ ਡਿਪੈਂਡੈਂਟ ਸਪਾਊਸ ਆਉਂਦੇ ਆ, ਉਹਨਾਂ ਨੂੰ ਜਿਹੜਾ ਵਰਕ ਪਰਮਿਟ ਆ ਉਹ ਬੰਦ ਕੀਤਾ ਜਾਊਗਾ। ਬਿਲਕੁਲ, ਉਹਦੇ ਨਾਲ ਕੱਲਾ ਹਾਊਸਿੰਗ ਤੇ ਨਹੀਂ ਫਰਕ ਪੈਣਾ, ਬਹੁਤ ਸਾਰੀਆਂ ਜੌਬਸ, ਰੈਸਟੋਰੈਂਟ ਇੰਡਸਟਰੀ ਨੂੰ ਬਹੁਤ ਹਿੱਟ ਹੋਊਗਾ, ਕਿਉਂਕਿ ਜਦੋਂ ਫਿਰ ਲੇਡੀਜ਼ ਘਰ ਰਹੂਗੀਆਂ, ਉਹ ਨੈਚੁਰਲੀ ਘਰ ਆਪਣਾ ਫੂਡ ਬਣਾਉਗੀਆਂ। ਜਿਹੜੇ ਚਾਈਲਡ ਕੇਅਰ ਦਾ ਬਹੁਤ ਕੰਮ ਕਰਦੇ ਹੈਗੇ ਆ, ਉਹਨਾਂ ਤੇ ਅਸਰ ਪਊਗਾ, ਕਿਉਂਕਿ ਉਹ ਨੈਚੁਰਲੀ ਫਿਰ ਜੇ ਉਹਨਾਂ ਕੋਲ ਜੌਬ ਨਾ ਹੋਈ, ਵਾਈਫ ਕੋਲ, ਤਾਂ ਘਰੇ ਰਹੂਗੇ ਤੇ ਆਪਣੇ ਬੱਚੇ ਵੀ ਉਹ ਸਾਂਭਣਗੇ। ਜੀ ਬਿਲਕੁਲ ਜੀ। ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਓਲੰਪੀਅਨ ਰਹੀ ਹੈਗੀ ਆ ਗੋਲਡ ਮੈਡਲਿਸਟ ਮਕਾਲਾ ਮਰੂਨੀ, ਉਹਨਾਂ ਨੇ ਜਿਹੜੀ ਆ ਹੁਣ ਇੱਕ ਆਪਣੀ ਜਿਹੜੀ ਇੰਟਰਵਿਊ ਦਿੱਤੀ ਹੈਗੀ ਆ। ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਲੈਰੀ ਨਾਸਰ, ਜਿਹੜਾ ਇੱਕ ਦਰਿੰਦਾ ਹੀ ਕਹਿ ਸਕਦੇ ਆ, ਉਹਦੇ ਤੇ ਚਾਰਜ ਲਾਏ ਆ ਵੀ ਉਹ ਕਹਿੰਦੀ ਵੀ ਮੈਨੂੰ ਇੱਕ ਵਾਰੀ ਨਹੀਂ, ਹੰਡਰਡਸ ਆਫ ਟਾਈਮ ਜਿਹੜਾ ਮੋਲੈਸਟ ਕੀਤਾ ਇਸ ਬੰਦੇ ਨੇ, ਜਿੰਨੀਆਂ ਜਦੋਂ ਗੇਮਸ ਹੁੰਦੀਆਂ ਸੀ ਉੱਥੇ। ਹੁਣ ਤੁਸੀਂ ਦੱਸੋ ਵੀ ਬੰਦਾ, ਜਿਹੜੀ ਇਹ ਬੱਚੀ ਸੀ, ਜਾ ਕੇ ਓਲੰਪਿਕਸ ਦੇ ਵਿੱਚ ਆਪਣੀ ਕਿੰਨੀ ਕੁ ਉਹਦੀ ਕੰਸੈਂਟਰੇਸ਼ਨ ਹੁੰਦੀ ਹੋਊਗੀ, ਜਦੋਂ ਕਿ ਜਿਹੜਾ ਉਹਦਾ ਡਾਕਟਰ ਆ, ਉਹ ਡਾਕਟਰ ਹੀ ਉਹਨੂੰ ਜਿਹੜਾ ਮੋਲੈਸਟ ਕਰਦਾ ਹੋਊਗਾ। ਬਿਲਕੁਲ, ਇਹ ਤਾਂ ਬਹੁਤ ਵੈਸ਼ੀ ਬੰਦਾ ਸੀ। ਬਿਲਕੁਲ, ਜਦੋਂ ਵਕੀਲ ਨੇ ਵੀ ਇਸ ਨੂੰ ਸਜ਼ਾ ਸੁਣਾਈ ਸੀ ਤੇ ਕਹਿੰਦੀ ਵੀ ਮੈਂ ਤੇਰਾ ਇੱਕ ਹਿਸਾਬ ਨਾਲ ਡੈਥ ਸੈਂਟੈਂਸ ਜਿਹੜੀ ਉਹ ਲਿਖ ਰਹੀ ਆ, ਵੀ ਤੈਨੂੰ ਤਕਰੀਬਨ 150 ਸਾਲ ਦੀ ਜਿਹੜੀ ਉਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਹੋਈ ਆ, ਵੀ ਹੁਣ ਤੂੰ ਅੰਦਰ ਹੀ ਜਿਹੜਾ ਆ ਉਹ ਪੂਰਾ ਹੋਏਗਾ। ਜੀ ਬਿਲਕੁਲ, 40 ਸਾਲਾਂ ਦੇ ਕਰੀਬ ਉਹ ਮਿਸ਼ੀਗਨ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਆ। 60 ਸਾਲਾਂ ਦੇ ਕਰੀਬ ਫੈਡਰਲ ਚਾਈਲਡ ਪੋਰਨੋਗ੍ਰਾਫੀ ਚਾਰਜਸ ਕਰਕੇ ਹੋਈ ਹੈਗੀ ਆ। ਸੋ ਜਿੰਦਾ ਤਾਂ ਨਹੀਂ ਬਾਹਰ ਆਉਂਦਾ, ਪਰ ਉਸਨੇ ਕਿੰਨੇ ਜਿਹੜੀਆਂ ਬੱਚੀਆਂ ਆ ਉਹਨਾਂ ਦੇ ਉੱਤੇ ਜਿਹੜੇ ਇਹ ਜਿਹੜੇ ਕਰਨ ਦੀ ਕੋਸ਼ਿਸ਼ ਕੀਤੀ ਆ, ਜਿਹੜੇ ਇਦਾਂ ਦੇ ਨਿਸ਼ਾਨ ਛੱਡਤੇ ਜਿਹੜੇ ਕਿ ਸਾਰੀ ਉਮਰ ਉਹ ਟਰਾਮੇ ਦੇ ਵਿੱਚ ਰਹਿਣਗੇ। ਜੀ ਹਰਜੋਤ ਸਿੰਘ ਜੀ, ਸਭ ਨੂੰ ਯਾਦ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਸੈਕਰਾਮੈਂਟੋ ਦੇ ਵਿੱਚ ਸਟੀਵਨ ਕਲਾਰਕ ਨਾਂ ਦੇ ਮੁੰਡੇ ਨੂੰ ਉਸ ਦੀ ਜਿਹੜੇ ਗ੍ਰੈਂਡ ਪੇਰੈਂਟਸ ਦੇ ਜਿਹੜੇ ਬੈਕਯਾਰਡ ਦੇ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ, ਜਦ ਕਿ ਉਹਦੇ ਹੱਥ ਦੇ ਵਿੱਚ ਫੋਨ ਸੀ। ਤੇ ਕਹਿੰਦੇ ਵੀ ਹੁਣ ਜਿਹੜੀਆਂ ਨਵੀਆਂ ਵੀਡੀਓਜ਼ ਰਿਲੀਜ਼ ਹੋਈਆਂ, ਉਸ ਦੇ ਵਿੱਚ ਇਹ ਪਤਾ ਲੱਗਦਾ ਆ ਵੀ ਪੁਲਿਸ ਵਾਲਿਆਂ ਨੇ ਆਪਣੇ ਕੈਮਰੇ ਘੱਟੋ ਘੱਟ 16 ਵਾਰੀ ਮਿਊਟ ਕੀਤੇ ਸੀ, ਕੋਈ ਅਜਿਹੀ ਜਿਹੜੀ ਆਪਸ ਦੇ ਵਿੱਚ ਪ੍ਰਾਈਵੇਟ ਗੱਲ ਕਰਨ ਦੇ ਲਈ। ਜਦ ਕਿ ਕਹਿੰਦੇ ਆ ਵੀ ਇਹਨਾਂ ਕੈਮਰਿਆਂ ਦਾ ਮਤਲਬ ਹੀ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਆਲ ਦਾ ਟਾਈਮ ਬੋਡੀ ਕੈਮਰਿਆਂ ਦੇ ਵਿੱਚ ਜਿਹੜੀਆਂ ਰਿਕਾਰਡ ਹੁੰਦੀਆਂ ਹੋਣਗੀਆਂ। ਸੋ ਇਹਦੇ ਨਾਲ ਹੋਰ ਲੋਕਾਂ ਦੇ ਵਿੱਚ ਜਿਹੜੇ ਖਾਸ ਕਰਕੇ ਜਿਸ ਮੂਲ ਦੇ ਨਾਲ ਇਹ ਹੋਇਆ ਆ, ਉਹਨਾਂ ਦੇ ਵਿੱਚ ਪੁਲਿਸ ਦੇ ਪ੍ਰਤੀ ਕਹਿ ਲਓ ਵਿਸ਼ਵਾਸ ਜਿਹੜਾ ਆ ਉਹ ਹੋਰ ਜ਼ਿਆਦਾ ਜਿਹੜਾ ਉਹ ਘਟਦਾ ਆ। ਇਨਫੈਕਟ ਜਦੋਂ ਆਪਾਂ ਦੱਸ ਹੀ ਰਹੇ ਸੀਗੇ ਵੀ ਸੈਕਰਾਮੈਂਟੋ ਦੇ ਜਿਹੜੇ ਮੇਅਰ ਆ, ਉਹਨਾਂ ਨੇ ਵੀ ਇਸ ਦੀ ਜਿਹੜੀ ਨਿੰਦਾ ਕੀਤੀ ਸੀਗੀ ਵੀ ਜਿਸ ਤਰੀਕੇ ਦੇ ਨਾਲ ਇਹ ਪੂਰਾ ਘਟਨਾਕ੍ਰਮ ਸਟੀਵਨ ਕਲਾਰਕ ਵਾਲਾ ਜਿਹੜਾ ਆ ਉਹ ਵਾਪਰਿਆ ਆ। ਸੋਮਵਾਰ ਨੂੰ 28 ਹੋਰ ਵੀਡੀਓਜ਼ ਜਿਹੜੀਆਂ ਆ, ਬੋਡੀ ਕੈਮਰਾ ਜਿਹੜੀਆਂ ਫੁਟੇਜ ਆ ਆਫੀਸਰਸ ਦੀਆਂ, ਉਹ ਉਹਨਾਂ ਨੇ ਜਿਹੜੀਆਂ ਆ ਉਹ ਨਸ਼ਰ ਕੀਤੀਆਂ ਸੀਗੀਆਂ। ਜੀ ਬਿਲਕੁਲ, ਇਸੇ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਕੱਲ ਇੱਕ ਹਾਈਵੇ 10 ਦੇ ਉੱਤੇ ਐਰੀਜ਼ੋਨਾ ਦੇ ਵਿੱਚ ਜਿਹੜਾ ਐਕਸੀਡੈਂਟ ਹੋਇਆ, ਉਹਦੇ ਵਿੱਚ ਜਿਹੜਾ ਬਹੁਤ ਹੀ ਬੁਰੀ ਤਰ੍ਹਾਂ ਦਾ ਉਹ ਐਕਸੀਡੈਂਟ ਸੀ, ਜਿਹਦੇ ਵਿੱਚ ਇੱਕ ਪੰਜਾਬੀ ਨੌਜਵਾਨ ਆ 32 ਸਾਲਾਂ ਦਾ, ਉਹਦਾ ਹਜੇ ਮੇਰੇ ਕੋਲ ਨਾਮ ਇਸ ਟਾਈਮ ਸਾਹਮਣੇ ਨਹੀਂ ਹੈਗਾ ਜੀ, ਤੇ ਉਹਦੀ ਜਿਹੜੀ ਡੈਥ ਹੋਈ ਹੈਗੀ ਆ। 31-32 ਸਾਲ ਦਾ ਇਹ ਨੌਜਵਾਨ ਮੁੰਡਾ ਸੀ, ਤੇ ਉੱਥੇ ਜਿਹੜਾ ਟਰੱਕ ਦਾ ਐਕਸੀਡੈਂਟ ਬਹੁਤ ਹੀ ਬੁਰੀ ਤਰ੍ਹਾਂ ਨਾਲ ਜਿਹੜਾ ਹੈਗਾ ਟੋਨੋਪਾਥ ਐਰੀਜ਼ੋਨਾ ਦੇ ਵਿੱਚ, ਜਿਹੜਾ ਹੈਗਾ 10 ਵੈਸਟ ਆਫ ਟੋਨੋਪਾਥ, ਉੱਥੇ ਜਿਹੜਾ ਹੋਇਆ ਹੈਗਾ। ਤੇ ਕਹਿੰਦੇ ਮਲਟੀਪਲ ਜਿਹੜੇ ਸੈਮੀ ਟਰੱਕ ਆ ਉਹ ਉਹਦੇ ਵਿੱਚ ਇਨਵੋਲਵ ਸੀਗੇ। ਜੀ ਸੋ ਬਹੁਤ ਮਾੜੀ ਜਿਹੜੀ ਆ ਇਹ ਘਟਨਾ ਵਾਪਰੀ ਆ। 3 ਕਹਿੰਦੇ ਸੈਮੀ ਟਰੱਕ ਜਿਹੜੇ ਸੀਗੇ ਇਨਵੋਲਵ ਸੀਗੇ, ਜਿਹੜਾ ਈਸਟ ਬਾਉਂਡ 10 ਦੇ ਉੱਤੇ ਜਿਹੜੀ ਇਹ ਘਟਨਾ
ਵਾਪਰੀ ਆ। ਇੱਕ ਜਣੇ ਦੀ ਮੌਤ ਹੋਈ ਆ ਤੇ ਇੱਕ ਜਣਾ ਜਿਹੜਾ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਫੱਟੜ ਹੋਇਆ ਹੈਗਾ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਆ, ਦੱਸਿਆ ਜਾ ਰਿਹਾ ਇੱਕ ਫਾਈਨੈਂਸ ਨੂੰ ਲੈ ਕੇ ਖਾਸ ਕਰਕੇ ਆ, ਕਹਿੰਦੇ 42% ਅਮਰੀਕੀ ਇਸ ਟਾਈਮ ਇੱਦਾਂ ਦੇ ਨੇ ਜਿਨ੍ਹਾਂ ਨੇ ਜਿਹੜਾ 10,000 ਤੋਂ ਵੀ ਘੱਟ ਜਿਹੜੇ ਆ ਉਹ ਡਾਲਰ ਉਹਨਾਂ ਦੀ ਕਹਿ ਲਓ ਵੀ ਸੇਵਿੰਗ ਜਾਂ ਰਿਟਾਇਰਮੈਂਟ ਦੇ ਲਈ ਉਹਨਾਂ ਨੇ ਜਿਹੜੇ ਉਹ ਰੱਖੇ ਹੋਏ ਨੇ। ਤੇ ਕਹਿੰਦੇ ਇਹ ਜਿਹੜੇ ਜਦੋਂ ਰਿਟਾਇਰ ਹੋਣਗੇ ਬਰੋਕ ਹੋਣਗੇ, ਇਹਨਾਂ ਦੇ ਕੋਲ ਜਿਹੜਾ ਕੁਝ ਵੀ ਪੱਲੇ ਜਿਹੜਾ ਇੱਕ ਹਿਸਾਬ ਦੇ ਨਾਲ ਰਹਿਣਾ ਨਹੀਂ ਆ, ਬਹੁਤਾ ਲੰਮਾ ਸਮਾਂ ਜਿਹੜਾ ਉਹ ਸਰਵਾਈਵ ਕਿਤੇ ਨਾ ਕਿਤੇ ਨਹੀਂ ਕਰ ਸਕਦੇ। ਕਹਿੰਦੇ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਪਲੈਨਿੰਗ ਹੀ ਨਹੀਂ ਕਰਦੇ, ਜਿਹੜੇ ਆ ਸੀਰੀਅਸ ਲੈਕ ਆਫ ਪਲੈਨਿੰਗ ਜਿਹੜੀ ਆ ਉਹ ਹੈਗੀ ਆ। ਤੇ ਕਹਿੰਦੇ ਉਤੋਂ ਅੱਜ ਕੱਲ੍ਹ ਸਾਰਿਆਂ ਦੀ ਉਮਰ ਦੀ ਲਾਈਫ ਐਕਸਪੈਕਟੈਂਸੀ ਜਿਹੜੀ ਉਹ ਵੱਧ ਹੈਗੀ ਆ ਤੇ ਰਿਟਾਇਰਮੈਂਟ ਡ੍ਰੀਮਸ ਜਿਹੜੇ ਉਹ ਆਪਣੇ ਵੱਲੋਂ ਤਾਂ ਵੱਡੇ ਰੱਖਦੇ ਆ, ਪਰ ਉਸ ਦੇ ਪ੍ਰਤੀ ਜਿਹੜੀ ਪਲੈਨਿੰਗ ਜਿਹੜੀ ਆ ਉਹ ਨਹੀਂ ਰੱਖੀ ਹੋਈ। ਸੋ ਬਹੁਤ ਇੱਕ ਵੱਡਾ ਹੀ ਜਿਹੜੀ ਸਮੱਸਿਆ ਆ। ਇਸ ਗੱਲੋਂ ਜਿਹੜੀ ਆਪਣੀ ਕਮਿਊਨਿਟੀ ਆ ਉਹ ਕਹਿ ਲਓ ਵੀ ਸ਼ਾਬਾਸ਼ ਜਿਹੜੀ ਉਹਨਾਂ ਨੂੰ ਦੇਣੀ ਬਣਦੀ ਆ। ਉਹ ਪਹਿਲਾਂ ਹੀ ਜਿਹੜੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਦੇ ਲਈ ਜਿਹੜੀ ਆ ਉਹ ਸੋਚ ਕੇ ਰੱਖਦੇ ਨੇ ਵੀ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਨਾ ਆਉਣ। ਤੇ ਆਈ ਥਿੰਕ ਇਹਦੇ ਨਾਲ ਇਹ ਆ ਹਰਜੋਤ ਸਿੰਘ ਜੀ, ਜੇ ਦੇਖੋ 42% ਅਮਰੀਕਨ ਬਰੋਕ ਹੁੰਦੇ ਆ, ਇਸ ਦਾ ਅਸਰ ਸਾਰਿਆਂ ਦੇ ਉੱਤੇ ਹੀ ਪੈਂਦਾ ਆ, ਕਿਉਂਕਿ ਜਿਹੜੇ 42% ਅਮਰੀਕਨ ਬਰੋਕ ਹੋਣਗੇ, ਚਾਹੇ ਉਹ ਕੰਮ ਕਰਦੇ ਰਹੇ ਹੋਣਗੇ ਨਾ ਕਰਦੇ ਰਹੇ ਹੋਣਗੇ, ਉਹਨਾਂ ਨੂੰ ਕੋਈ ਨਾ ਕੋਈ ਪੈਨਸ਼ਨ ਵੀ ਲੱਗਣੀ ਆ, ਉਹਨਾਂ ਨੂੰ ਜਿਹੜੇ ਸਰਕਾਰ ਵੱਲੋਂ ਕਿਸੇ ਨਾ ਕਿਸੇ ਤਰੀਕੇ ਦੀ ਜਿਹੜੀ ਰਾਹਤ ਆ ਉਹ ਦੇਣ ਦੀ ਜਿਹੜੀ ਕੋਸ਼ਿਸ਼ ਦਿੱਤੀ ਜਾਣੀ ਆ। ਸੋ ਆਈ ਥਿੰਕ ਸਾਰਿਆਂ ਨੂੰ ਇਸ ਚੀਜ਼ ਦੇ ਪ੍ਰਤੀ ਸੁਹਿਰਦ ਹੋਣ ਦੀ ਜ਼ਰੂਰਤ ਆ ਤੇ ਇਹ ਇੱਕ ਜ਼ਰੂਰੀ ਚੀਜ਼ ਆ ਵੀ ਆਪਣੀ ਰਿਟਾਇਰਮੈਂਟ ਨੂੰ ਲੈ ਕੇ ਜਿਹੜਾ ਆ ਉਹ ਪਹਿਲਾਂ ਹੀ ਸੋਚ ਕੇ ਰੱਖਣਾ ਚਾਹੀਦਾ ਆ। ਜਿੱਦਾਂ ਦੇ ਖਾਸ ਕਰਕੇ ਜਿਹੜੇ ਹਾਲਾਤ ਬਣਦੇ ਜਾਂਦੇ ਆ, ਆਪਸ ਦੇ ਵਿੱਚ ਲੋਕਾਂ ਦਾ ਸੋਸ਼ਲ ਜਿਹੜਾ ਆ ਉਹ ਵੀ ਕਹਿ ਲਓ ਵੀ ਰਿਲੇਸ਼ਨਸ਼ਿਪ ਘਟਦੇ ਜਾ ਰਹੇ ਆ ਤੇ ਪਰਿਵਾਰਾਂ ਦੇ ਵਿੱਚ ਕਈ ਕੁਛ ਜਿਹੜਾ ਆ ਉਹ ਹੁੰਦਾ ਜਾ ਰਿਹਾ ਆ ਜੀ। ਅਗਲੀ ਖਬਰ ਵੱਲ ਜਾਈਏ। ਕੈਨੇਡਾ ਦੀਆਂ 2 ਲੇਡੀਜ਼ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਜਿਹੜਾ ਹੁਣ 8 ਸਾਲਾਂ ਦੀ ਸੈਂਟੈਂਸ ਹੋਈ ਹੈਗੀ ਆ ਤੇ ਜੋ ਕਿ ਬੜੀ ਘੱਟ ਬਣਦੀ ਆ। ਕਹਿੰਦੇ ਵੀ $16 ਮਿਲੀਅਨ ਦੀ ਜਿਹੜੀ ਕੋਕੀਨ ਆ ਉਹ ਲੈ ਕੇ ਜਾ ਰਹੀਆਂ ਸੀ ਸਿਡਨੀ ਨੂੰ। ਦੇਖੋ ਕੋਕੀਨ ਕਰੂਜ਼ ਕਰਕੇ ਉਹਦਾ ਨਾਂ ਉਹਨਾਂ ਨੇ ਰੱਖਿਆ, ਕਿਉਂਕਿ ਉਹ ਕਰੂਜ਼ ਸ਼ਿਪ ਤੇ ਲਈ ਜਾਂਦੀਆਂ ਹੋਣੀਆਂ, ਕਰੂਜ਼ ਸ਼ਿਪ ਤੇ ਪਲੱਸ ਲੋਕਾਂ ਨੂੰ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਕਰੂਜ਼ ਕਰਨ ਜਾ ਰਹੀਆਂ ਤੇ ਆਪਣੀਆਂ ਫੋਟੋਆਂ ਵੀ ਸੈਲਫੀਜ਼ ਵੀ ਬੜੀਆਂ ਉਹਦੇ ਤੇ ਪਾਈਆਂ ਸੀਆਂ। ਜਦੋਂ ਕਿ ਇੱਕ 24 ਸਾਲਾਂ ਦੀ ਮਲੀਨਾ ਰੋਬਰਜ਼ ਜਿਹਦਾ ਨਾਂ ਦੱਸਿਆ ਹੈਗਾ ਤੇ ਸਿਡਨੀ ਨੂੰ ਕਹਿੰਦੇ ਵੀ ਇਹ 95 ਕਿਲੋ ਜਿਹੜੀ ਡਰੱਗ ਸੀਗੀ ਸੂਟ ਕੇਸਾਂ ਦੇ ਵਿੱਚ ਉਹਨਾਂ ਨੇ ਰੱਖੀ। ਸੋ 95 ਕਿਲੋ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਤੇ ਕਹਿੰਦੇ ਕਰੂਜ਼ ਸ਼ਿਪ ਦੇ ਵਿੱਚ ਬ੍ਰਿਟੇਨ ਟੂ ਆਇਰਲੈਂਡ, ਯੂਨਾਈਟਿਡ ਸਟੇਟ, ਬਰਮੂਦਾ, ਕੋਲੰਬੀਆ, ਪਨਾਮਾ, ਇਕਵਾਡੋਰ, ਪੈਰੂ, ਚਿਲੀ, ਆਸਟ੍ਰੇਲੀਆ ਸਾਰੇ ਜਗ੍ਹਾ ਉਹ ਘੁੰਮਦੀਆਂ ਜਿਹੜੀਆਂ ਸਿਡਨੀ ਨੂੰ ਗਈਆਂ। ਉੱਥੇ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ, ਪਰ 7-7, 8-8 ਸਾਲ ਦੀ ਜਿਹੜੀ ਉੱਥੇ ਦੀ ਗੌਰਮੈਂਟ ਆ ਉਹਨਾਂ ਨੇ ਇਹ ਸਜ਼ਾ ਦਿੱਤੀ ਹੈਗੀ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਟਰਕੀ ਦਾ ਜਿਹੜਾ ਰਾਸ਼ਟਰਪਤੀ ਅਰਦੋਗਨ ਉਹਨੇ ਜੂਨ ਦੇ ਵਿੱਚ ਸਨੈਪ ਇਲੈਕਸ਼ਨ ਜਿਹੜੀਆਂ ਆ ਉਹ ਘੋਸ਼ਿਤ ਕਰ ਦਿੱਤੀਆਂ ਆ ਤੇ 2002 ਤੋਂ ਜਿਹੜਾ ਆ ਉੱਥੇ ਦਾ ਰਾਸ਼ਟਰਪਤੀ ਅਰਦੋਗਨ ਆ ਉਹ ਸੱਤਾ ਦੇ ਵਿੱਚ ਆ ਤੇ ਨਵੰਬਰ 2019 ਤੱਕ ਜਿਹੜਾ ਵੈਸੇ ਉਸ ਦਾ ਕਾਰਜਕਾਲ ਚੱਲਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸਨੇ ਅਰਲੀ ਜਿਹੜੀਆਂ ਇਲੈਕਸ਼ਨਸ ਆ ਉਹ ਘੋਸ਼ਿਤ ਕਰ ਦਿੱਤੀਆਂ ਆ। ਕਾਰਨ ਉਹਨੂੰ ਇਹੀ ਲੱਗਦਾ ਵੀ ਹੁਣ ਕਰਾ ਲਾਂਗੇ ਤਾਂ ਕਿਤੇ ਨਾ ਕਿਤੇ ਜਿਹੜਾ ਆ ਉਹ ਜਲਦੀ ਸ਼ਾਇਦ ਜਿੱਤ ਜਾਊਗਾ, ਕਿਉਂਕਿ ਸੀਰੀਆ ਦਾ ਮਾਮਲਾ ਵੀ ਜਿਹੜਾ ਇਸ ਟਾਈਮ ਗਰਮਾਇਆ ਹੋਇਆ ਆ ਤੇ ਸ਼ਾਇਦ ਲੋਕ ਉਸ ਦੇ ਹੱਕ ਦੇ ਵਿੱਚ ਹੋਣ, ਜੇ ਨਹੀਂ ਹੋਣ ਤਾਂ ਇਹੋ ਜਿਹੇ ਬੰਦੇ ਕਰਾ ਲੈਂਦੇ ਹੁੰਦੇ ਆ ਜੀ। ਬਿਲਕੁਲ। ਅਗਲੀ ਖਬਰ ਵੱਲ ਜਾਈਏ। ਕਹਿੰਦੇ ਪਈ ਟੈਨਸੀ ਜਿਹੜੀ ਆ ਉਹਨਾਂ ਉੱਥੇ ਜਿਹੜਾ 2.5 ਲੱਖ ਦੇ ਕਰੀਬ ਜਿਹੜਾ ਉਹਨਾਂ ਨੂੰ ਜਿਹੜਾ ਫਾਈਨ ਹੋਣਾ ਸੀ ਉਹਨਾਂ ਨੇ ਰਿਮੂਵ ਕੀਤਾ ਸੀ। ਕਨਫੈਡਰੇਟ ਸਟੈਚੂ ਪਿੱਛੇ ਜਿਹਾ ਵੇਵ ਚੱਲੀ ਸੀ, ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੋਂ ਜਿਹੜੇ ਸਟੈਚੂ ਆ ਉਹ ਰਿਮੂਵ ਕਰ ਦਿੱਤੇ ਗਏ ਸੀ, ਕਿਉਂਕਿ ਉਹ ਕਹਿੰਦੇ ਵੀ ਉਹਨਾਂ ਨੇ ਸਲੇਬਰੀ ਦੇ ਵਿੱਚ ਉਹ ਕਈ ਬੰਦੇ ਸਲੇਬਰੀ ਦੀ ਯਾਦ ਦਿਵਾਉਂਦੇ ਸੀ। ਸੋ ਉਹ ਤੋਂ ਉਹਨਾਂ ਨੂੰ ਜਿੱਦਾਂ ਫਾਈਨ ਵੀ ਹੋਇਆ ਸੀ ਤੇ ਹੋ ਸਕਦਾ ਕਹਿੰਦੇ ਵੀ ਉੱਥੇ ਦੀ ਜਿਹੜੀ ਸਟੇਟ ਆ ਉਹ ਬਿੱਲ ਲੈ ਕੇ ਆ ਰਿਹਾ ਵੀ ਉਹ ਜਿਹੜਾ ਫਾਈਨ ਆ ਉਹ ਨਾ ਦੇਣਾ ਪਵੇ, ਕਿਉਂਕਿ ਕਾਫੀ ਜਿਹੜੀ ਆ ਉਹ ਐਕਸਪੈਂਸਿਵ ਜਿਹੜੇ ਸਟੈਚੂ ਉੱਥੇ ਲੱਗੇ ਹੋਏ ਸੀ ਜੀ।
ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕਿਊਬਾ ਦੇ ਵਿੱਚ ਇਤਿਹਾਸ ਇੱਕ ਨਵਾਂ ਜਿਹੜਾ ਸਿਰਜਿਆ ਜਾਊਗਾ। ਕਹਿੰਦੇ 60 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਊਗਾ ਵੀ ਕਿਊਬਾ ਦੇ ਵਿੱਚ ਜਿਹੜੀ ਨੈਸ਼ਨਲ ਅਸੈਂਬਲੀ ਆ ਉਹ ਕਾਸਟਰੋ ਪਰਿਵਾਰ ਦੇ ਹਿਸਾਬ ਦੇ ਨਾਲ ਉਤੋਂ ਬਾਹਰ ਜਿਹੜੀ ਆ ਉਹ ਨਿਕਲੂਗੀ। ਕਹਿੰਦੇ ਸੈਸ਼ਨ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਇਸ ਟਾਈਮ ਮੌਜੂਦਾ ਰਾਸ਼ਟਰਪਤੀ ਰਾਉਲ ਕੈਸਟਰੋ ਆ, ਉਸ ਦਾ ਅਖੀਰਲਾ ਇੱਕ ਹਿਸਾਬ ਦੇ ਨਾਲ ਇਹ ਸੈਸ਼ਨ ਆ ਉਹ ਹੋਊਗਾ, ਸਦਨ ਦੇ ਵਿੱਚ ਕਾਰਜਕਾਲ ਹੋਊਗਾ। 86 ਸਾਲ ਉਸ ਦੀ ਜਿਹੜੀ ਆ ਉਮਰ ਦੱਸੀ ਜਾਂਦੀ ਆ। ਉਸ ਦਾ ਜਿਹੜਾ ਵੱਡਾ ਭਰਾ ਫਿਡਲ ਕੈਸਟਰੋ ਆ 2008 ਦੇ ਵਿੱਚ ਆਈ ਥਿੰਕ ਉਸ ਦੀ ਜਿਹੜੀ ਆ ਉਸ ਨੇ ਲੀਡਰਸ਼ਿਪ ਜਿਹੜੀ ਉਹ ਛੱਡ ਦਿੱਤੀ ਸੀ ਤੇ ਕੁਝ ਸਮਾਂ ਪਹਿਲਾਂ ਜਿਹੜੀ ਉਸ ਦਾ ਦੇਹਾਂਤ ਵੀ ਜਿਹੜਾ ਹੋਇਆ ਸੀ। ਤੇ ਕਹਿੰਦੇ ਕੈਸਟਰੋ ਪਰਿਵਾਰ ਤੋਂ ਹੁਣ ਬਾਹਰ ਜਿਹੜੀ ਕਿਊਬਾ ਦੀ ਜਿਹੜੀ ਉਹ ਜਾਊਗੀ। ਕਾਫੀ ਸਭ ਨੂੰ ਯਾਦ ਹੋਊਗਾ ਵੀ ਕਿਊਬਾ ਦਾ ਮਿਜ਼ਲ ਕ੍ਰਾਈਸਿਸ ਜਦੋਂ ਕਿੰਨਾ ਵੱਡਾ ਉਸ ਟਾਈਮ ਦੇ ਉੱਤੇ ਵਾਪਰਿਆ ਸੀ। ਕਿੰਨੀ ਵਾਰੀ ਕੋਸ਼ਿਸ਼ ਕੀਤੀ ਗਈ ਸੀਗੀ ਬਹੁਤ ਸਾਰੇ ਅਮਰੀਕਾ ਤੇ ਉਸਦੇ ਅਲਾਈਜ਼ ਦੇ ਦੁਆਰਾ, ਖਾਸ ਕਰਕੇ ਅਮਰੀਕਾ ਦੇ ਦੁਆਰਾ, ਵੀ ਜਿਹੜਾ ਕੈਸਟਰੋ ਵਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨਸ਼ਟ ਜਿਹੜਾ ਆ ਖਤਮ ਉਹ ਕੀਤਾ ਜਾਵੇ। ਜੀ ਬਿਲਕੁਲ। ਤੇ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਤੇ ਜਾਂਦੇ ਜਾਂਦੇ ਬਿਜ਼ਨਸ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਐਮਾਜ਼ੋਨ ਤੇ ਬੈਸਟ ਬਾਈ ਜਿਹੜੇ ਆ ਦੋਨੋਂ ਹੀ ਹੁਣ ਰਲ ਕੇ ਉਹਨਾਂ ਨੇ ਅਨਾਉਂਸ ਕੀਤਾ ਹੈਗਾ ਉਹ ਵੀ ਸਮਰ ਦੇ ਵਿੱਚ ਜਿਹੜੇ ਇੱਕ ਸਮਾਰਟ ਟੀਵੀਜ਼ ਆ ਉਹ ਰਿਲੀਜ਼ ਕਰਨ ਜਾ ਰਹੇ ਹੈਗੇ ਆ, ਜੋ ਕਿ ਦੋਨੋਂ ਰਲ ਕੇ ਉਹ ਸੈਲ ਕਰਨਗੇ। ਬੈਸਟ ਬਾਈ ਦੇ ਸਟੋਰ ਤੇ ਵੀ ਹੋਊਗੇ ਤੇ ਐਮਾਜ਼ੋਨ ਆਨਲਾਈਨ ਵੀ ਹੋਊਗੇ। ਜੀ ਜੀ। ਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਖਬਰ ਆਈ ਆ ਪੈਂਸਿਲਵੇਨੀਆ ਤੋਂ, ਜਿਹੜੀ ਖਬਰ ਆ ਰਹੀ ਆ ਕਹਿੰਦੇ ਵੀ ਪਾਈਪਲਾਈਨ ਦਾ ਇੱਕ ਕੰਮ ਚੱਲ ਰਿਹਾ ਸੀ ਲੈਨਕਾਸਟਰ ਕਾਉਂਟੀ ਦੇ ਵਿੱਚ ਤੇ ਉੱਥੋਂ 660 ਪਾਉਂਡ ਜਿਹੜਾ ਐਕਸਪਲੋਸਿਵ ਆ ਉਹ ਚੋਰੀ ਹੋ ਗਿਆ ਆ। ਬਿਊਰੋ ਆਫ ਅਲਕੋਹਲ ਟੋਬੈਕੋ ਤੇ ਫਾਇਰ ਆਰਮ ਐਂਡ ਐਕਸਪਲੋਸਿਵ ਉਹਨਾਂ ਦੇ ਅਧਿਕਾਰੀਆਂ ਦੇ ਦੁਆਰਾ ਜਿਹੜਾ ਆ ਉਹ ਦੱਸਿਆ ਗਿਆ ਆ। ਪਾਈਪਲਾਈਨ ਜਦੋਂ ਬਣਾਉਣੀ ਹੁੰਦੀ ਆ ਤੇ ਕਈ ਚੀਜ਼ਾਂ ਜਿਹੜੀਆਂ ਢਾਉਣੀਆਂ ਪੈਂਦੀਆਂ ਉੱਤੇ, ਜਿਹੜੇ ਉਹਨਾਂ ਨੂੰ ਐਕਸਪਲੋਜਨ ਜਿਹੜੇ ਉਹ ਕਰਨੇ ਪੈਂਦੇ ਆ ਤੇ ਉਸ ਦੇ ਵਿੱਚੋਂ 640 ਪਾਉਂਡ ਜਿਹੜਾ ਐਕਸਪਲੋਸਿਵ ਆ ਉਹ ਜਿਹੜਾ ਕਹਿ ਲਓ ਵੀ ਕਿਸੇ ਨੇ ਚੋਰੀ ਕਰ ਲਿਆ ਆ। ATF ਨੇ ਇਸ ਟਾਈਮ $10,000 ਦਾ ਇਨਾਮ ਰੱਖਿਆ ਹੋਇਆ ਆ ਵੀ ਜੇ ਕੋਈ ਇਸ ਨੂੰ ਲੱਭਣ ਦੇ ਵਿੱਚ ਇਨਫੋਰਮੇਸ਼ਨ ਦਊਗਾ। ਸੋ ਇਹ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਖਤਰੇ ਵਾਲੀ ਗੱਲ ਹੀ ਆ ਵੀ ਪਤਾ ਨਹੀਂ ਕਿਹਨੇ ਜਿਹੜਾ ਚੋਰੀ ਕੀਤਾ ਆ ਤੇ ਕਿਹੜੀ ਮਨਸ਼ਾ ਦੇ ਨਾਲ ਜਿਹੜਾ ਉਸਨੇ ਇਹ ਚੋਰੀ ਕੀਤਾ ਆ। ਇਹ ਪੈਂਸਿਲਵੇਨੀਆ ਤੋਂ ਜਿਹੜੀ ਇਹ ਖਬਰ ਆ ਰਹੀ ਆ। ਸੋ ਜੇ ਕਿਸੇ ਨੂੰ ਵੀ ਕੁਛ ਵੀ ਉਧਰਲੇ ਪਾਸੇ ਕੋਈ ਵੀ ਭਿਣਕ ਜਾਂ ਸੂਹ ਪ੍ਰਾਪਤ ਹੁੰਦੀ ਆ ਤਾਂ ਕਹਿੰਦੇ ਜ਼ਰੂਰ ਜਿਹੜੇ ਆ ATF ਵਾਲਿਆਂ ਨੂੰ ਨਾਲ ਦੇ ਨਾਲ ਜਿਹੜਾ ਉਹ ਦੱਸਿਆ ਜਾਵੇ। ਕਹਿੰਦੇ ਵੀ USA ਦੇ ਵਿੱਚ ਸਟੀਲ ਕਰਨਾ, ਜਿਹੜੇ ਐਕਸਪਲੋਸਿਵਸ ਹੈਗੇ ਆ ਉਹਨਾਂ ਨੂੰ ਸਟੀਲ ਕਰਨਾ, ਇਹ ਜਿਹੜੀ ਆ ਜਾਂ ਉਹਨਾਂ ਨੂੰ ਰੱਖਣਾ ਚੋਰੀ ਕੀਤੇ ਹੋਇਆਂ ਨੂੰ, ਇਹ ਬਹੁਤ ਵੱਡਾ ਜੁਰਮ ਹੈਗਾ ਜਿਹਦੇ ਨਾਲ 10 ਸਾਲਾਂ ਦੀ ਸਜ਼ਾ ਹੋ ਸਕਦੀ ਆ। ਜੀ ਬਿਲਕੁਲ। ਸੋ ਰੱਬ ਕਰੇ ਵੀ ਜਿਹੜਾ ਉਹ ਲੱਭ ਜਾਵੇ ਤੇ ਕਿਸੇ ਕੋਈ ਅਣਸਕਾਮੀ ਘਟਨਾ ਨਾ ਵਾਪਰੇ। ਜੀ। ਤੇ ਹਰਜੋਤ ਸਿੰਘ ਜੀ ਆਪਣੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਣੇ ਸਰੋਤਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।